ਮੁਹੰਮਦ ਸਜਾਦ ਡਬਿੰਗ ਮਾਸਟਰ ਜਾਂ ਮੁਹੰਮਦ ਸਜਾਦ ਨਾਮ ਦਾ ਫੇਸਬੁੱਕ ਦਾ ਪੇਜ ਸੀ। ਉਹਦਾ ਲਿੰਕ ਵੀ ਹੈ, ਮੈਂ ਮਤਲਬ ਤੁਹਾਨੂੰ ਉਹਦੀ ਤਸਵੀਰ ਵੀ ਆ ਰਹੀ ਹੋਣੀ, ਤੁਸੀਂ ਦੇਖ ਲਓ। ਇਹ ਪੇਜ ਨਾਜ਼ਰੀਨ ਮੇਰਾ ਜਿਹੜਾ ਨਾ ਹੈਕ ਹੋ ਗਿਆ, ਮਤਲਬ ਕੋਈ ਕਰੈਕਟਰ ਆ ਪਤਾ ਨਹੀਂ ਮੋਨੂ ਕਰੈਸ਼ੀ ਕੋਈ, ਉਹਨੇ ਕੋਈ ਭੇਜੀ, ਕਿਉਂਕਿ ਸਾਡੇ 2-3 ਐਡਮਨ ਸੀ, ਉਹਨੇ ਬਹੁਤ ਸ਼ੌਕੀ ਨਾਲ ਕਿਸੇ ਨੂੰ ਭੇਜੀ ਕੋਈ ਰਿਕੁਐਸਟ, ਉਹ ਐਕਸੈਪਟ ਕਰ ਲਈ। ਖੈਰ ਉਹਨੇ ਉਹ ਹੈਕ ਕਰ ਲਿਆ ਪੇਜ, ਤੇ ਉਹ ਆਪਣਾ ਉਹਦੀ ਤਸਵੀਰ, ਉਹਦਾ ਸਾਰਾ ਕੁਝ ਜਿਹੜਾ ਮੋਨੂ ਕਰੈਸ਼ੀ, ਉਹ ਵੀ ਮੈਂ ਸਕਰੀਨ ਤੇ ਆ ਰਿਹਾ ਹੋਏਗਾ ਤੁਹਾਨੂੰ ਨਜ਼ਰ ਇਸ ਟਾਈਮ। ਇਹ ਵੀ ਦੇਖ ਲਓ, ਕਿਤੇ ਕਿਸੇ ਬੰਦੇ ਨੂੰ ਪਤਾ ਹੋਵੇ ਉਹਦੀ ਮਿਹਨਤ ਕਰ ਲਓਗੇ ਯਾਰ ਪੇਜ ਵਾਪਸ ਕਰ ਦੇ, ਤੇਰੀ ਮਿਹਰਬਾਨੀ ਹੈ। ਕਿਸੇ ਨੂੰ ਪਤਾ ਹੋਵੇ ਤੇ ਉਹਦਾ ਕੁਛ ਨਹੀਂ ਵਿਗਾੜਿਆ, ਵੀ ਉੱਪਰ ਵੀਡੀਓ ਪਾਈ ਜਾ ਰਿਹਾ। ਹੁਣ ਜ਼ਿਆਦਾ ਤੋਂ ਜ਼ਿਆਦਾ ਪੇਜ ਨੂੰ ਨਾਮ ਚੇਂਜ ਕਰੇਗਾ, ਵੇਚ ਦੇਗਾ। अस्सलाम वालेकुम नाज़रीन, मैं सजाद जानी, तुसी देख रहे सजाद जानी ऑफिशियल। नाज़रीन एक बड़ा साडे मुल्क च मसला बनया है कि मेरा जिसम मेरी मर्जी, एक बहुत बड़ा मसला बन गया है, क्योंकि हर बंदे का मतलब हर बंदे का दिमाग काम करता, उन्होंने कोई ना कोई गल ज़हन च आउंदी है इहदे मुतलक। तो वो असीं अज इसे टॉपिक का प्रोग्राम करांगे कि मेरा जिसम मेरी मर्जी जिहड़ा नारा है या स्लोगन है, ये की है। ਇਹ ਦੋ ਕਰੈਕਟਰ ਜਿਹੜੇ ਨੇ ਸਾਡੇ, ਇਹਦੇ ਹੱਕ 'ਚ ਨੇ, ਬਹੁਤ ਬਹਿਸ ਹੋਈ ਹੈ ਕਿ ਜੀ ਇਹ ਕਹਿ ਰਹੇ ਨੇ ਕਿ ਨਹੀਂ ਸਹੀ ਹੈ ਨਾਰਾ। ਇਹ ਦੋ ਜਿਹੜੇ ਨੇ ਇਹ ਕਹਿ ਰਹੇ ਨੇ ਕਿ ਮਤਲਬ ਅਸੀਂ ਗੈਰਤਮੰਦ ਹਾਂ ਜੀ, ਸਾਨੂੰ ਨਹੀਂ ਇਹ ਨਾਰਾ ਸਾਨੂੰ ਨਹੀਂ ਕਬੂਲ ਹੈਗਾ। ਹੋਰ ਕੋਈ ਗੱਲ ਹੈਗੀ ਤਾਂ ਦੱਸੋ ਸਾਨੂੰ। ਬਿਲਕੁਲ ਯਾਨੀ ਇਹ ਖਲੀਲੁਰ ਰਹਿਮਾਨ ਕਮਰ ਸਾਹਿਬ ਦੀ ਪਾਰਟੀ 'ਚ ਨੇ, ਇਹ ਜਿਹੜੀ ਉਹ ਮਾਰਵੀ ਸਰਮਦ ਇਹ ਮਾਰਵੀ ਸਰਮਦ ਜਿਹੜੇ ਨੇ ਉਹਨਾਂ ਦੀ ਯਾਨੀ ਉਹਨਾਂ ਦੀ ਹਮਾਇਤ 'ਚ ਨੇ। ਤੇ ਗੱਲ ਕਰਦੇ ਆ ਸਾਰੇ। ਦੱਸੋ ਪਹਿਲੇ ਤੁਸੀਂ ਸਭ ਤੋਂ ਸੋਹਣੀ ਸਾਹਿਬ ਕਿ ਜਦੋਂ ਸਭ ਤੋਂ ਪਹਿਲੇ ਇੱਕ ਗੱਲ ਜ਼ੇਨ ਚ ਆਉਂਦੀ ਆ, ਤੁਹਾਨੂੰ ਕੰਨਾਂ 'ਚ ਆਵਾਜ਼ ਪੈਂਦੀ ਹੈ ਕਿ ਮੇਰਾ ਜਿਸਮ ਮੇਰੀ ਮਰਜ਼ੀ, ਇੱਕ ਔਰਤ ਕਹਿ ਰਹੀ ਹੋਵੇ ਮੇਰਾ ਜਿਸਮ ਮੇਰੀ ਮਰਜ਼ੀ, ਤੇ ਪਹਿਲਾ ਜਿਹੜਾ ਜ਼ੇਨ 'ਚ ਖਿਆਲ ਆਉਂਦਾ ਕੀ ਆਉਂਦਾ? ਬਗੈਰਤੀ। ਅਸਲ 'ਚ ਇਹਨਾਂ ਦੀ ਸੋਚ ਹੀ ਇਦਾਂ ਦੀ ਹੈ ਜੀ। ਅਸਲ 'ਚ ਇਹਦੇ 'ਚ ਬਗੈਰਤੀ ਦਾ ਕੋਈ ਵਿੱਚ ਸੀਨ ਹੀ ਹੈ ਨਹੀਂ ਕੋਈ ਵੀ। ਅੱਛਾ, ਯਾਨੀ ਕਿ ਰਾਤ ਨੂੰ ਹੁਣ ਮਰਦ 2 ਵਜੇ ਆ ਕੇ ਆਪਣੀ ਮਿਸੇਜ ਨੂੰ ਕਹਿੰਦਾ ਵੀ ਮੈਨੂੰ ਜਰਾਬਾਂ ਲੱਭ ਕੇ ਦੇ, ਤੂੰ ਜਰਾਬ ਲੱਭਦਾ ਵੀ ਜਰਾਬ ਜੋ 2 ਸੀ ਐਸੀ ਆਉਂਦੀ, ਬੋਈ ਐਸੀ ਆਉਂਦੀ, ਉਹਨੂੰ ਗਸ਼ ਪੈ ਜਾਂਦੀ ਨਾ, ਰਾਤ ਨੂੰ ਐਂਬੂਲੈਂਸ ਆਵੇ 11:22 ਆਵੇ। ਨਹੀਂ ਰਾਤ ਨੂੰ 2 ਵਜੇ ਕਿਹੜਾ ਪਾਗਲ ਦਾ ਪੁੱਤਰ ਮਰਦ 2 ਵਜੇ ਆ ਕੇ ਕਹਿੰਦਾ ਮੈਨੂੰ ਜਰਾਬਾਂ ਲੱਭ ਕੇ ਦੇ? ਚਲੋ 2:15 ਕਹਿ ਲਵੇ ਆ ਕੇ। ਨਹੀਂ ਲੈ ਇਹਨਾਂ ਦੀ ਵਜ੍ਹਾ ਤੋਂ ਕੰਮ ਸਾਡਾ ਖਰਾਬ ਹੋਇਆ ਜੀ। ਕੀ ਹੋਇਆ? ਅੱਗੇ ਖੁਸਰੇ ਵੀ ਗੱਲ ਸੁਣਨ ਦੇ, ਉਹ ਵੀ ਕਹਿਣ ਲੱਗ ਪਏ ਸਾਡਾ ਜਿਸਮ ਸਾਡੀ ਮਰਜ਼ੀ। ਨਹੀਂ ਦੇਖੋ ਨਾ ਭਾਈ ਨੇ ਨਾਰਾ ਠੀਕ ਆ ਯਾਰ, ਕਿਸ ਤਰ੍ਹਾਂ ਨਾਰਾ ਠੀਕ ਆ? ਇਹ ਹੋ ਹੀ ਨਹੀਂ ਸਕਦਾ ਕਿ ਉਹਦਾ ਜਿਸਮ ਉਹਦੀ ਮਰਜ਼ੀ। ਹਸਬੈਂਡ ਆਖਰ ਹਸਬੈਂਡ ਵਾਈਫ ਦਾ ਇੱਕ ਰਿਸ਼ਤਾ ਵਾ, ਉਹਨੇ ਤਾਂ ਆਪਣੀ ਮਰਜ਼ੀ ਚਲਾਉਣੀ। ਅਸਲ 'ਚ ਜਾਨੀ ਸਾਹਿਬ ਇਹਨਾਂ ਦੀ ਸੋਚ ਹੀ ਗੰਦੀ ਆ, ਘਟੀਆ ਸੋਚ ਆ ਇਹਨਾਂ ਦੀ। ਨਹੀਂ ਦੇਖੋ ਮੇਰੇ ਮਹਿਮਾਨ ਨੇ। ਨਹੀਂ ਤੁਹਾਡੇ ਮਹਿਮਾਨ, ਹੁਣ ਮੈਂ ਬੋਤਲ ਫੜ ਲਿਆ ਮੈਂ ਇਹਨਾਂ ਲਈ। ਅੱਛਾ ਫਾੜ ਲੈ ਆਵਾਂ ਕੀ ਹੁੰਦਾ? ਤੂੰ ਕभी ਮੈਂ ਬੋਤਲ ਏਡਾ ਸੋਹਣਾ ਤੂੰ ਪੈਂਟ ਕੋਟ ਪਾਇਆ, ਬੋਤਲ ਫਾੜ ਲੈ ਆਵਾਂ ਮੈਂ? ਤੂੰ ਕਹ ਮੈਂ ਇਨਕੇ ਲਈ ਬੋਤਲ ਪਕੜ ਲਾऊं ਜਾਂ ਪੰਜਾਬੀ ਚ ਕਹਿ ਕੇ ਕਿੱਦਾਂ ਲੈ ਆਵਾਂ ਮੈਂ? ਇਹਨਾਂ ਲਈ ਕਿੱਦਾਂ ਲੈ ਨਹੀਂ ਆਵਾਂ? ਐਡਾ ਸੋਹਣਾ ਪੈਂਟ ਕੋਟ ਪਾ ਕੇ ਬੋਲੀ ਤੇਰੀ ਧਰੌੜਾ ਪਿੰਡ ਵਾਲੀ ਆ, ਮੈਂ ਫੜ ਲਿਆ ਵਾ। ਲੈ ਇਹਨਾਂ ਦੱਸ। ਉੱਥੇ ਪੈਂਟ ਕੋਟ ਹਕੂਮਤ ਨੇ ਬੰਦ ਕਰਾਤੇ। ਨਹੀਂ ਮਤਲਬ ਕਿੱਡਾ ਆਲਾ ਤਹਿਜ਼ੀਬ ਯਾਫਤਾ ਬੰਦਾ। ਤੇ ਬੰਬ ਸੱਟਦਾ ਹਕੂਮਤ ਨੇ। ਨਹੀਂ ਤੁਸੀਂ ਦੇਖੋ ਨਾ ਹਰ ਕੰਮ ਰਾਤ ਨੂੰ ਹੀ ਕਹਿਣ ਦੇ, ਰਾਤ ਨੂੰ ਅਗਰ 11:15 ਵਜੇ, ਰਾਤ ਨੂੰ 2:15 ਵਜੇ, ਦਿਨੇ ਉਹਨੂੰ ਛੁੱਟੀ ਆ ਜਿਹੜੀ ਬੁੱਢੀ। ਅੱਛਾ ਗੱਲ ਇਹ ਕਿ ਇਹਨਾਂ ਦੀ ਸੋਚ ਹੀ ਘਟੀਆ ਸੋਚ ਹੈ ਜੀ ਜਾਨੀ ਸਾਹਿਬ ਇਹਨਾਂ ਦੀ। ਬਿਲਕੁਲ ਜੀ। ਸੋਚ ਘਟੀਆ ਵੀ ਹੁਣ ਰਾਤ ਨੂੰ ਮਰਦ ਕਹਿਣ ਡਿਆ ਵੀ ਉਹਨੂੰ 11 ਵਜੇ ਸਾਲਣ ਗਰਮ ਕਰਕੇ ਹਾਂ ਇਹ ਬਣਦੀ ਹੈ। ਇਹ ਤੇਰਾ ਤਾਲੂ ਸੜ ਜਵੇ ਤੂੰ ਠੰਡਾ ਖਾ ਲਾ। ਤਾਂ ਬੁੱਢੀ ਕਾਤੋਂ ਵਿਆਹ ਕੇ ਲਿਆਂਦੀ ਹੈ? ਉਹ ਬੁੱਢੀ ਇੰਨਾ ਥੋੜਾ ਵੀ ਰਾਤ ਨੂੰ ਉੱਠ ਕੇ ਕੁੰਡੀ ਖੋਲ ਦੇ, ਬਸ ਇਸੇ ਤੋਂ। ਬਰਗਰ ਬੰਦ ਵੀ ਕਰ ਦੇਵੇ। ਹਾਂ ਇਹ ਵੀ ਗੱਲ। ਇਹ ਵੀ ਦੇਖੋ ਨਾ ਵੀ ਜੇ ਖੋਲੀਏ ਤਾਂ ਬੰਦ ਵੀ ਕਰ ਦੇਵੇ। ਔਰਤ ਉਹ ਕਹਿ ਰਹੀ ਹੈ ਜੀ ਕਿ ਅਸੀਂ ਨਾ ਸਾਲਣ ਗਰਮ ਕਰਕੇ ਦਈਏ, ਨਾ ਅਸੀਂ ਜਰਾਬਾਂ ਦਈਏ, ਨਾ ਅਸੀਂ ਰੋਟੀ ਪਕਾ ਕੇ ਦਈਏ। ਠੀਕ ਆ, ਜਦੋਂ ਕੁੜੀ 15-16 ਸਾਲ ਦੀ ਹੁੰਦੀ ਆ, ਉਹ ਜਿਹੜੀ ਇਸ ਸਲੋਗਨ ਦੀ ਹਮਾਇਤੀ ਹੈ ਮੇਰਾ ਜਿਸਮ ਮੇਰੀ ਮਰਜ਼ੀ ਕਹਿਣ ਵਾਲੀ, ਉਹਨੂੰ ਬੰਦਾ ਇਹ ਪੁੱਛੇ ਕਿ ਜਦੋਂ ਤੂੰ ਪੈਦਾ ਹੋਈ ਆ ਉਦੋਂ ਤੈਨੂੰ ਪਤਾ ਨਹੀਂ ਸੀ ਤੇਰਾ ਜਿਸਮ ਕੀ ਆ, ਤੇਰੀ ਮਰਜ਼ੀ ਕੀ ਆ? ਉਦੋਂ ਤੇਰਾ ਮਾਂ ਪਿਓ ਭੈਣ ਭਰਾ ਤੇਰੇ ਰਿਸ਼ਤੇਦਾਰ ਉਹਨਾਂ ਨੇ ਤੇਰੇ ਜਿਸਮ ਨੂੰ ਢੱਕਿਆ, ਉਹਨਾਂ ਨੇ ਤੇਰੇ ਜਿਸਮ ਨੂੰ ਬਣਾਇਆ, ਉਹਨਾਂ ਨੇ ਤੇਰੇ ਜਿਸਮ ਨੂੰ ਸਾਫ਼ ਕੀਤਾ, ਉਹਨਾਂ ਨੇ ਤੇਰੇ ਜਿਸਮ ਨੂੰ ਸੋਹਣਾ ਫਰਾਕ ਪਾਇਆ। ਉਦੋਂ ਜੇ ਉਹ ਕਹਿ ਦਿੰਦੇ ਕਿ ਚੁੱਕ ਕੇ ਮਾਰੋ ਨੰਗੀ ਪਈ ਰਹਿਣ ਦਿਓ ਇਦਾਂ ਇਹਨੂੰ ਇਹਦਾ ਜਿਸਮ ਇਹਦੀ ਮਰਜ਼ੀ। ਫਿਰ ਜਦੋਂ ਥੋੜੀ ਜਿਹੀ ਵੱਡੀ ਹੋਈ ਆ, ਤੇਰੇ ਨਵੇਂ ਕੱਪੜੇ ਤੇਰੇ ਜਿਸਮ ਵਾਸਤੇ ਤੇਰਾ ਮਾਂ ਪਿਓ ਲੈ ਕੇ ਆਉਂਦਾ ਰਿਹਾ, ਉਦੋਂ ਕਹਿੰਦੇ ਕਿ ਤੇਰਾ ਜਿਸਮ ਤੇਰੀ ਮਰਜ਼ੀ। ਅਗਰ ਉਹਨਾਂ ਨੂੰ ਉਦੋਂ ਪਤਾ ਹੁੰਦਾ, ਉਸ ਤੋਂ ਬਾਅਦ ਖਾਣ ਪੀਣ ਦਾ ਤੇਰਾ ਜਿਸਮ ਤੇਰੀ ਮਰਜ਼ੀ, ਭੁੱਖੀ ਰਹਿ ਮਰ ਜਾ ਭਾਵੇਂ ਜੋ ਮਰਜ਼ੀ ਕਰ, ਤੇਰਾ ਜਿਸਮ ਤੇਰੀ ਮਰਜ਼ੀ। ਤੂੰ ਕਿਤੇ ਡਿੱਗ ਪਈ, ਤੈਨੂੰ ਸੱਟ ਲੱਗੀ, ਕਾਹਤੋਂ ਦਵਾਈ ਲੈ ਕੇ ਆਈਏ, ਤੇਰਾ ਜਿਸਮ ਤੇਰੀ ਮਰਜ਼ੀ। ਤੂੰ ਸਕੂਲੇ ਜਾਣਾ, ਤੈਨੂੰ ਕੋਈ ਅੱਲਾ ਮਾਫੀ ਦੇ ਰਸਤੇ 'ਚ ਕੋਈ ਪ੍ਰੋਬਲਮ ਆ, ਕੋਈ 19-21 ਹੁੰਦੀ ਆ, ਨਾਲ ਤੈਨੂੰ ਮਾਂ ਛੱਡਣ ਜਾ ਰਹੀ ਹੈ, 8-8 10-10 ਸਾਲ ਮਾਂ ਛੱਡਣ ਜਾ ਰਹੀ, ਸਕੂਲੇ ਮਾਂ ਲੈ ਕੇ ਆ ਰਹੀ, ਤੇਰੇ ਜਿਸਮ ਦੀ ਮਰਜ਼ੀ ਦਾ ਕਰਕੇ ਨਹੀਂ, ਆਪਣੀ ਬੇਟੀ ਦੇ ਜਿਸਮ ਦੀ ਹਿਫਾਜ਼ਤ ਕਰਕੇ। ਬਾਪ ਜਾ ਰਿਹਾ ਲੈਣ, ਬਾਪ ਛੱਡਣ ਆ ਰਿਹਾ, ਬਾਪ ਲੈਣ ਜਾ ਰਿਹਾ, ਤੇਰੇ ਜਿਸਮ ਦਾ ਕਰਕੇ। ਤੇ ਹੁਣ ਜਦੋਂ ਤੂੰ 14-15 ਸਾਲ ਦੀ ਹੋ ਗਈ ਤੇ ਮੇਰਾ ਜਿਸਮ ਮੇਰੀ ਮਰਜ਼ੀ ਹੋ ਗਈ, ਉਦੋਂ ਤੇਰਾ ਸਾਰਾ ਜਿਸਮ 10-11-12-13 ਸਾਲ ਤੱਕ ਉਹਨਾਂ ਦੇ ਹੈਂਡਓਵਰ ਸੀ। ਉਹ ਅਗਰ ਨਾ ਤੈਨੂੰ ਖਵਾਉਂਦੇ ਪਿਆਉਂਦੇ,
ਨਾ ਤੈਨੂੰ ਇੰਜੈਕਸ਼ਨ ਲਵਾਉਂਦੇ, ਨਾ ਤੂੰ ਬਿਮਾਰ ਹੁੰਦੀ, ਨਾ ਤੈਨੂੰ ਦਵਾਈਆਂ ਲੈ ਕੇ ਦਿੰਦੇ। ਉਦੋਂ ਤੈਨੂੰ ਪਤਾ ਨਹੀਂ ਸੀ ਮੇਰਾ ਜਿਸਮ ਨੂੰ ਕੀ ਹੁੰਦੇ ਆ, ਕੀ ਕਰਨ ਮੇਰਾ ਮਾਂ ਪਿਓ। ਅੱਜ ਤੂੰ ਕਹਿ ਨਹੀਂ ਮੇਰਾ ਜਿਸਮ ਮੇਰੀ ਮਰਜ਼ੀ, ਦੁਰ ਫਿਟੇ ਮੂੰਹ। ਹਾਂਜੀ ਮੇਰੇ ਲਈ ਜਾਨੀ ਸਾਹਿਬ ਇਹ ਭਲੀ ਲੋਕ ਔਰਤਾਂ ਹੈ ਬਹੁਤ, ਇਹ ਤੁਹਾਨੂੰ ਪਤਾ ਨਹੀਂ ਮੁਆਸ਼ਰੇ 'ਚ ਕਿੰਨੇ ਕੰਮ ਆ ਰਹੀਆਂ ਵਾ। ਬਿਲਕੁਲ ਜੀ। ਕਿਹੜੀਆਂ? ਇਹ ਜਿਹੜੀਆਂ ਕਹਿੰਦੀਆਂ ਮੇਰਾ ਜਿਸਮ ਮੇਰੀ ਮਰਜ਼ੀ, ਚਿੱਟਾ ਚੋਲਾ ਸੀ ਬਦਰਜੀ, ਔਰ ਇਹਨਾਂ ਦੀ ਵਜ੍ਹਾ ਨਾਲ ਬਹਾਰਾਂ ਵਾ। ਤੁਸੀਂ ਕਿਤੇ ਗੌਰ ਨਾਲ ਦੇਖੋ, ਤੁਹਾਨੂੰ ਬਹਾਰ ਨਜ਼ਰ ਆਏਗੀ ਔਰ ਕੋਈ ਤਿਆਰ ਵੀ ਨਜ਼ਰ ਆਏਗੀ। ਬਿਲਕੁਲ ਜੀ। ਰੰਗੀਨੀਆਂ ਇਹ ਤੁਸੀਂ ਸਾਰੀ ਅੱਛਾ ਯਾਨੀ ਤੁਸੀਂ ਗੰਦੇ ਜ਼ਿਹਨ ਦੇ ਨਾਲ ਇਹਨਾਂ ਨਾ ਨਾਲ ਨਾ ਨਾ ਰੰਗੀਨੀ ਖੂਬਸੂਰਤ ਆਈ ਹੈ, ਸਮਾਦ ਅੱਛੀ ਹੈ, ਬੰਦਾ ਸੁਣਦਾ ਅੱਛਾ, ਦੇਖਦਾ ਸਾਰੇ ਅੱਛਾ। ਇਹ ਇਹ ਤੇ ਦੇਖੋ ਕਾਰੋਬਾਰੀ ਵੇਨ ਹੋਇਆ। ਤੁਹਾਡੇ ਸਾਹਮਣੇ ਸਿੱਧਾ ਸਿੱਧਾ ਬੇਹਯਾਈ ਨੂੰ, ਬਗੈਰਤੀ ਨੂੰ ਟੂਲ ਦੇ ਰਹੇ ਆ, ਪ੍ਰਮੋਟ ਕਰ ਰਹੇ ਆ, ਤੇ ਦੇਖੋ ਉਹ ਕਿਹੜੇ ਐਸਨ ਤਰੀਕੇ ਨਾਲ ਕਰ ਰਹੇ। ਕਮਾਲ ਨਹੀਂ ਹੋ ਗਈ? ਨਹੀਂ ਯਾਰ, ਤੁਸੀਂ ਮੈਨੂੰ ਇਹ ਦੱਸ ਦਿਓ ਮੇਰਾ ਜਿਸਮ ਮੇਰੀ ਮਰਜ਼ੀ ਦਾ ਮਤਲਬ ਕੀ ਹੈ? ਅਸਲ ਮਤਲਬ ਇਹ ਆ ਵੀ ਇਹਦੇ ਚ ਤੁਸੀਂ ਅਗਲੇ ਦੀ ਵੀ ਸੁਣੋ ਵੀ ਅਗਲਾ ਕੀ ਚਾਹ ਰਿਹਾ। ਤੁਹਾਡੀ ਸੋਚ ਹਲੇ ਵੀ ਨਾਬਾਲਗ ਆ। ਭਾਵੇਂ ਇਸ ਸਲੋਗਨ ਨੂੰ, ਨਾਰੇ ਨੂੰ ਲੈ ਕੇ ਨਾ ਹਰ ਬੰਦਾ ਹੀ ਆਪਣਾ ਜਿਸਮ ਤੇ ਆਪਣੀ ਮਰਜ਼ੀ ਕਰ ਰਿਹਾ। ਹੁਣ ਇੱਕ ਬੰਦਾ ਸਾਡੇ ਮਹੱਲੇ 'ਚ ਆ, ਉਹ ਖੋਤੇ ਨੂੰ ਪੀਜ਼ਾ ਪਾਉਣ ਡਿਆ। ਕਿਉਂ? ਮੈਂ ਕਹਾਂ ਕਿ ਕਹਿੰਦਾ ਮੇਰਾ ਖੋਤਾ ਮੇਰੀ ਮਰਜ਼ੀ। ਇਹ ਤਾਂ ਚਲੋ ਗੱਲ ਹੁਣ ਆਵਾਮ ਨੇ ਤੋਰ ਲਈ। ਤਾਂ ਹਸਪੀਟਲ 'ਚ ਵੀ ਮੈਂ ਸੁਣਿਆ ਇੱਕ ਜਗ੍ਹਾ ਤੇ ਇਦਾਂ ਦਾ ਕੰਮ, ਉੱਥੇ ਨਾਰਾ ਵੀ ਚੱਲ ਪਿਆ। ਇੱਕ ਮਰੀਜ਼ ਆਇਆ ਕਹਿੰਦਾ ਮੇਰੇ ਦੋਨੇ ਗੁਰਦੇ ਕੱਢ ਕੇ ਇੱਥੇ 8-8 ਇੰਚ ਦੇ ਸਪੀਕਰ ਫਿੱਟ ਕਰ ਦਿਓ। ਡਾਕਟਰ ਕਹਿੰਦਾ ਉਹ ਕਿਉਂ? ਕਹਿੰਦਾ ਮੇਰਾ ਜਿਸਮ ਮੇਰੀ ਮਰਜ਼ੀ। ਇਹੀ ਗੱਲ ਹੈ, ਇਹ ਚੀਜ਼ ਚੱਲ ਪਈ ਤਹਿਰੀਕ। ਮੈਂ ਵੀ ਹਸਪਤਾਲ ਗਿਆ, ਇੱਕ ਬੰਦਾ ਤਲੀ 'ਚ ਟੀਕਾ ਲਵਾ ਰਿਹਾ। ਮੈਂ ਕਿਹਾ ਕੀ? ਕਹਿੰਦਾ ਮੇਰਾ ਜਿਸਮ ਮੇਰੀ ਮਰਜ਼ੀ। ਤਲੀ 'ਚ? ਤਲੀ 'ਚ। ਤੈਨੂੰ ਤਲੀਆਂ ਚੀਜ਼ਾਂ ਮਨਾ ਵਾ। ਤਲੀ ਤੇ ਰੱਖ ਕੇ ਫਿਰ ਰਹੇ ਆ ਟੀਕਾ। ਟੀਕਾ। ਹੁਣ ਇਸ ਤਰ੍ਹਾਂ ਹੀ ਸਾਡੇ ਮਹੱਲੇ ਦੇ ਵਿੱਚ ਇੱਕ ਮੁੰਡਾ ਆਪਣੇ ਬੁੜੇ ਨੂੰ ਥੱਪੜ ਮਾਰ ਰਿਹਾ। ਮੈਂ ਕਿਹਾ ਇਹ ਕੀ? ਕਹਿੰਦਾ ਮੇਰਾ ਅੱਬਾ ਮੇਰੀ ਮਰਜ਼ੀ। ਫਿਰ ਉਹਦਾ ਵੀ ਬੁੜਾ ਬਾਹਰ ਨਿਕਲ ਕੇ ਕਹਿ ਰਿਹਾ ਮੇਰਾ ਮੁੰਡਾ ਹਰਾਮ ਦਾ ਵਾ। ਉਹ ਕਹਿੰਦੇ ਇਹ ਕੀ? ਕਹਿੰਦਾ ਮੇਰਾ ਮੁੰਡਾ ਮੇਰੀ ਮਰਜ਼ੀ। ਨਹੀਂ ਸੋਹਣੀ ਸਾਹਿਬ ਮੇਰੀ ਗੱਲ ਦੱਸੋ ਕਿ ਤੁਹਾਡੇ ਹਿਸਾਬ ਨਾਲ ਇਹ ਬਗੈਰਤੀ ਨਹੀਂ? ਇਹ ਬਗੈਰਤੀ ਨਹੀਂ ਜੀ, ਇਹ ਤਸਕੀਨ ਆ ਨਾਰਾ ਜਿਹੜਾ ਤੁਸੀਂ ਤੇਰੇ ਲਾਓ। ਅੰਦਰ ਜਿਹੜੀ ਨਾ ਤੇਰੇ ਅੰਦਰ ਤੁਸੀਂ ਇਧਰ ਲਾ ਕੇ ਦੇਖੋ, ਇਹਨੂੰ ਕਹੋ ਜਿਹੜਾ ਬੈਠਾ, ਇਹਨੂੰ ਕਹੋ ਲਾ ਕੇ ਦੇਖ ਨਾਰਾ। ਇਹਦਾ ਜਿਸਮ ਤੇ ਅੱਲਾ ਮਾਫੀ ਦੇਵੇ, ਇਹਦੀ ਕਿੱਥੇ ਮਰਜ਼ੀ? ਇਹਦੀ ਮਰਜ਼ੀ ਥੇ ਹੋਣੀ ਆ, ਸਾਰਾ ਫੋੜਿਆ ਨਾ ਭਰਿਆ। ਸਾਡੀ ਵਜ੍ਹਾ ਤੋਂ ਬਲਾਵਲ ਭੁੱਟੋ ਨੇ ਵੀ ਕਹਿਤਾ ਜੀ ਇਹ ਮੇਰਾ ਜਿਸਮ ਸ਼ੇਖ ਰਸ਼ੀਦ ਕੀ ਮਰਜ਼ੀ। ਹਾਂ, ਆ ਦੇਖੋ ਨਾ, ਉਹ ਸਹੀ ਪਹੁੰਚਿਆ, ਉਹ ਕਾਬਲ ਆਦਮੀ ਆ, ਉਹਨੇ ਆਕਸਫੋਰਡ 'ਚ ਸਟੱਡੀ ਕੀਤੀ ਆ, ਤੁਸੀਂ ਅਨਪੜ੍ਹ ਆਦਮੀ ਆ। ਤੁਹਾਡੇ ਤੇ ਮੇਰੇ ਜਿਸਮ 'ਚ 19-20 ਦਾ ਹੀ ਫਰਕ ਆ। ਤੁਹਾਡਾ ਜਿਸਮ ਨੂੰ ਤੁਹਾਡਾ ਪਿੰਡਾ ਵਾ। ਹਾਂ, ਆ ਜਿਹੜਾ ਕਹਿੰਦੇ ਪਿੰਡਾਂ ਥਾਵਾਂ ਤੇ ਜਾ ਕੇ ਤੇ ਮੈਂ ਚੀਜ਼ਾਂ ਵੇਚਾਂਗਾ, ਹਾਂ ਬੇਸਿਕਲੀ ਉਹਨਾਂ ਦਾ ਕਹਿਣ ਦਾ ਮਕਸਦ ਇਹ ਹੈ ਕਿ ਜੀ ਅਸੀਂ ਬਿਲਕੁਲ ਆਜ਼ਾਦੀ ਚਾਹੁੰਦੇ ਹਾਂ, ਸਾਨੂੰ ਮਰਦ ਦੀ ਜਾਂ ਕਿਸੇ ਵੀ ਮੁਆਸ਼ਰੇ 'ਚ ਕਿਸੇ ਐਸੀ ਚੀਜ਼ ਦੀ ਸਾਡੇ ਤੇ ਕੋਈ ਬਰਡਨ, ਸਾਡੇ ਤੇ ਕੋਈ ਪ੍ਰੈਸ਼ਰ ਨਾ ਹੋਵੇ, ਰੋਕ ਟੋਕ ਨਾ ਹੋਵੇ ਸਾਨੂੰ। ਹਾਂਜੀ, ਅਸੀਂ ਉਹ ਚਾਹੁੰਦੇ ਜੀ। ਉਹਦੇ 'ਚ ਮੈਂ ਪੁੱਛ ਰਿਹਾ, ਉਹਦੇ 'ਚ ਜਿਸਮ ਦਾ ਕੀ ਤਲਕ? ਮੈਂ ਦੱਸਦਾ ਜੀ, ਰੋਕ ਠੋਕ ਵਾਲੀ ਗੱਲ ਕੋਈ ਨਹੀਂ, ਗੱਲ ਸਿਰਫ ਇਹੀ ਆ, ਉਹ ਕਹਿੰਦੀ ਵੀ ਰਾਤ ਨੂੰ ਆ ਕੇ ਨਾ ਸਾਲਣ ਗਰਮ ਕਰ ਉਹ ਰਾਤ ਨੂੰ ਜਿਸਮ ਕਿੱਥੋਂ? ਉਹ ਮੈਂ ਤੁਹਾਨੂੰ ਦੱਸਦਾ ਨਾ ਵੀ ਉੱਠੇਗੀ ਜਾ ਕੇ ਜਿਸਮ ਨੂੰ ਆਪਣੇ ਨੂੰ, ਇਹਨੇ ਕੋ ਉੱਠ ਕੇ ਹੱਥ ਪੱਲਾ ਮਾਰੇਗੀ ਤੇ ਕੋ ਸਾਲਣ ਗਰਮ ਹੋਣਾ। ਇਹ ਤੇ ਉਹਦੀ ਸੋਚ ਹੈ ਨਾ। ਸੋਚ ਆ ਗਈ ਵੀ ਤੂੰ ਰਾਤ ਨੂੰ ਸਾਲਣ ਜੋ ਗਰਮ ਕਰਾਉਣਾ, ਤੂੰ ਬਾਹਰੋਂ ਤੇ 버ਗਰ ਖਾਇਆ, ਤੇਰੇ 버ਗਰ ਲੜ ਜਾਂਦਾ ਵਾ। ਤੁਹਾਡਾ ਵਿਆਹ ਹੋਇਆ? ਅਲਹਮਦੁਲਿਲਾ। ਲਓ ਜੀ। ਤੁਸੀਂ ਆਪਣੇ ਵਿਆਹ ਤੇ ਕੀ ਬਣੇ ਸੀ ਜੀ, ਦੱਸੋ ਜਰਾ। ਮੈਂ ਦੁਲਹਾ ਬਣਿਆ ਸੀ। ਤੁਹਾਨੂੰ ਕਿਸ ਬੰਦੇ ਨੇ ਸ਼ੱਕ 'ਚ ਪਾਇਆ? ਸ਼ੱਕ 'ਚ ਨਹੀਂ ਜੀ ਪਾਇਆ, ਉਹਨਾਂ ਨੇ ਮੈਨੂੰ ਚੁੱਕ ਕੇ ਕਾਰ 'ਚ ਪਾਇਆ, ਉੱਥੋਂ ਅਸੀਂ ਅੱਗੇ ਨਿਕਲ ਗਏ। ਤੁਹਾਡੇ ਨੈਣ ਤਾਂ ਸਰਵਾਲੇ ਵਾਲੇ ਵੀ ਨਹੀਂ ਹੈਗੇ, ਤੁਸੀਂ ਦੂਲੇ ਕਿੱਦਾਂ ਬਣ ਗਏ? ਇਦਾਂ ਜੀ, ਇਦਾਂ ਦੇ ਦੂਲੇ ਨੇ ਨਾ ਵਿਆਹ ਵਾਲੇ ਦਿਨ ਵੀ ਸ਼ੁਰਲੀਆਂ ਨਾਲ ਬੁਰਾ ਫੜਿਆ ਹੁੰਦਾ। ਮੈਂ ਦੱਸ ਵੀ ਇਦਾਂ ਦਾ ਬੰਦਾ ਜੰਜ ਤੇ ਚਲਾਉਣ ਵਾਲਾ ਨਾਰ ਨਿਹਾਰ ਮੂੰਹ ਖਾ ਜਾਂਦਾ। ਕੋਈ ਡਾਕਟਰ ਨੇ ਦੱਸਿਆ ਇਦਾਂ ਦਾ ਦੋਲਾ ਕਹਿੰਦਾ ਮੇਰੇ ਲਾਗੇ ਸੇਬੇ ਵਾਲਾ ਬਾਬਾ ਨਾ ਚਲਾਈਏ, ਮੈਂ ਦਮੇ ਦਾ ਮਰੀਜ਼। ਇਦਾਂ ਦਾ ਲਾੜਾ ਸਟੇਜ ਤੋਂ ਉੱਠ ਕੇ ਯਾਰਾਂ ਦੋਸਤਾਂ 'ਚ ਆਏਗਾ ਕਿ ਇੱਥੇ ਰੋਟੀ ਪਹਿਲੇ ਆਉਣੀ, ਵੀ ਤੂੰ ਲਾੜਾ ਵਾ। ਅੱਛਾ, ਇਦਾਂ ਦਾ ਲੜਾ ਆਪਣੀ ਬਰਾਤ ਤੇ 600 ਕਿਲੋਮੀਟਰ ਦੂਰ ਚੱਲ ਜਾਂਦਾ ਆਪੇ ਹੀ। ਕਿਉਂ? ਕੋਈ ਹੋਰ ਚੱਲ ਜੂਗਾ। ਤੇ ਇਦਾਂ ਦਾ ਲਾੜਾ ਨਿਕਾਹ ਖਾਣ ਨੂੰ ਕਹੂਗਾ ਤੂੰ ਗਲਤ ਪੜਾਉਣ ਡਿਆ ਨਿਕਾਹ, ਮੈਂ ਤੈਨੂੰ ਪੜਾ ਕੇ ਦਿਖਾਉਣਾ, ਉਹਦਾ ਪੜਾ ਕੇ ਆ ਜਾਂਦਾ ਜੀ। ਇਦਾਂ ਪੜਾਈ ਦਾ ਹਕੀਕਤ। ਅੱਛਾ, ਮੇਰਾ ਜਿਸਮ ਮੇਰੀ ਮਰਜ਼ੀ, ਇਹੀ ਬੰਦਾ ਕਹਿ ਦੇਵੇ ਕਿ ਮੇਰਾ ਜਿਸਮ ਮੇਰੀ ਮਰਜ਼ੀ, ਮੇਰਾ ਨਹੀਂ ਦਿਲ ਕਰ ਰਿਹਾ ਕੰਮ ਤੇ ਜਾਣ ਨੂੰ, ਮੇਰਾ ਜਿਸਮ ਨਹੀਂ ਠੀਕ ਹੈਗਾ। ਦੇਖੋ, ਔਰਤ ਕਹਿ ਰਹੀ ਮੇਰਾ ਜਿਸਮ, ਬੰਦੇ ਦਾ ਜਿਹੜਾ ਜਿਸਮ ਆ, ਮਰਦਾਂ ਦਾ, ਇਹ ਅੱਧੇ ਨਾਲ ਬਹੁਤਾ ਤੇ ਔਰਤਾਂ ਦੇ ਵਾਸਤੇ ਜ਼ਿੰਦਗੀ ਪੂਰੀ ਗੁਜ਼ਾਰਦਾ ਬੰਦਾ। ਖਲੀਲੁਰ ਰਹਿਮਾਨ ਕਮਰ ਸਾਹਿਬ, ਮੈਂ ਫੈਨ ਹੋ ਗਿਆ ਉਹਨਾਂ ਦਾ। ਯਕੀਨ, ਵੈਰੀ ਗੁੱਡ, ਵੈਰੀ ਗੁੱਡ। ਵਾਹ ਵਾਹ, ਕੀ ਬਾਤ ਆ। ਮੈਂ ਆਪਣਾ ਸਾਰਾ ਕੁਝ, ਉਹ ਵੀ ਖੈਰ ਸ਼ੁਕਰ ਮਿਲਣਾ ਸੀ, ਲੇਕਿਨ ਉਹਨਾਂ ਨੇ ਕਿੰਨੀ ਅੱਛੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਤੂੰ, ਅਸੀਂ ਜਦੋਂ ਪੈਦਾ ਹੁੰਨੇ ਆ ਸਭ ਤੋਂ ਪਹਿਲੇ ਸਾਨੂੰ ਸੁਣਾਇਆ ਜਾਂਦਾ ਤੇਰੀ ਮਾਂ ਵਾ, ਅੰਮੀ, ਮਾਂ, ਮਾਮਾ, ਇਹ ਉਹ। ਥੋੜੇ ਜਿਹੇ ਵੱਡੇ ਹੁੰਨੇ ਆ, ਮਾਂ ਨਾ, ਮਾਂ ਕਹਿ ਕੇ ਨਹੀਂ ਬੋਲਤੇ। ਉਹ ਕੌਣ? ਔਰਤ नहीं? औरत, बिल्कुल है नहीं, माँ कह के नहीं बोलते, माँ को ऐसे नहीं कहते, नहीं नहीं ये तुम्हारी छोटी बहन है, इनका ख्याल रखना, ये बड़ी बाजी है तुम्हारी, इनका, क्योंकि साडे घर च बाजियां भैणां बहुतियां ने, भरा घੱਟ ਹੁੰਦੇ ਨੇ ਜ਼ਿਆਦਾਤਰ, ਤੁਹਾਨੂੰ ਪਤਾ ਹੀ ਹੈ, ਬਹੁਤ ਘੱਟ ਹੁੰਦੇ। ਅੱਛਾ, ਫਿਰ ਨਾ ਮਾਂ ਦੇ ਅੱਗੇ ਉੱਚੀ ਆਵਾਜ਼ ਨਹੀਂ ਬੋਲਣਾ, ਮਾਂ ਦੀ ਕਦਰ ਸਭ ਤੋਂ ਪਹਿਲੇ ਸਾਨੂੰ ਇਹ ਸਿਖਾਇਆ ਜਾਂਦਾ ਸਾਰੀ ਜ਼ਿੰਦਗੀ ਲਈ। ਔਰ ਗੱਲ ਵੀ ਸਹੀ ਹੈ,
ਠੀਕ ਹੈ, ਉਹ ਔਰਤ ਆ, ਮਾਂ ਵਾ। ਉਸ ਤੋਂ ਬਾਅਦ ਭੈਣਾਂ, ਉਸ ਤੋਂ ਬਾਅਦ ਉਹ ਵੱਡਾ ਹੁੰਦਾ, ਨਿੱਕੀਆਂ ਭੈਣਾਂ ਨੂੰ ਸਕੂਲੇ ਲੈ ਕੇ ਜਾਂਦਾ, ਨਿੱਕੀਆਂ ਭੈਣਾਂ ਨੂੰ ਨਾਲ ਲੈ ਕੇ ਆ ਰਿਹਾ, ਉਹਨਾਂ ਦਾ ਧਿਆਨ ਰੱਖ ਰਿਹਾ, ਉਹਨਾਂ ਲਈ ਬੋਲ ਰਿਹਾ, ਆ ਇੱਧਰ ਕੋ ਗਈ ਸੀ, ਇੱਧਰ ਕੋ ਗਈ ਸੀ, ਛੋਟੀ ਕਿੱਥੇ ਗਈ, ਵੱਡੀ ਕਿੱਥੇ, ਠੀਕ ਆ, ਉਹ ਔਰਤਾਂ, ਉਹਨਾਂ ਦਾ ਖਿਆਲ। ਅੱਛਾ, ਉਸ ਤੋਂ ਬਾਅਦ ਉਹ ਜਦੋਂ ਕਾਲਜ ਯੂਨੀਵਰਸਿਟੀਆਂ, ਉਦੋਂ ਉਹਨਾਂ ਨੂੰ ਟੈਨਸ਼ਨ। ਅੱਛਾ, ਫਿਰ ਉਹ ਜਦੋਂ ਬੰਦਾ ਥੋੜਾ ਜਿਹਾ ਹੋਰ ਵੱਡਾ ਹੁੰਦਾ, ਫਿਰ ਉਹਨੂੰ ਕਹਿੰਦੇ ਬੇਟਾ ਭੈਣਾਂ ਤੂੰ ਵਿਆਹੁਣੀਆਂ, ਤੇਰਾ ਪਿਓ ਹੁਣ ਬੁੱਢਾ ਹੋ ਗਿਆ। ਫਿਰ ਉਹ ਔਰਤਾਂ, ਹਾਂਜੀ, ਇਹ ਬੇਟਾ ਤੂੰ ਕਰਨਾ ਸਾਰਾ, ਠੀਕ ਆ, ਪਿਓ ਦੇ ਨਾਲ ਵੀ ਲੱਗ ਕੇ ਤੂੰ ਕਰਨਾ। ਭੈਣ ਵਿਆਹ ਕੇ ਅਗਲਾ, ਉਸ ਤੋਂ ਬਾਅਦ ਜਦੋਂ ਆਪਣੀ ਵਾਰੀ ਹੁੰਦੀ ਹੈ, ਫਿਰ ਉਹ ਬੁੱਢੀ ਦੀ ਖਿਦਮਤ, ਕਿ ਉਹ ਵੀ ਔਰਤ। ਫਿਰ ਜੇ ਬੁੱਢੀ ਤੋਂ ਬਾਅਦ ਉਹਨੂੰ ਧੀਆਂ ਹੁੰਦੀਆਂ, ਫਿਰ ਉਹ ਤਾਂ ਸਾਰੀ ਜ਼ਿੰਦਗੀ ਧੀਆਂ ਤੋਂ, ਔਰਤਾਂ ਤੋਂ ਬਾਹਰ ਹੀ ਨਹੀਂ ਨਿਕਲਦਾ। ਉਹ ਇੰਡਾਇਰੈਕਟਲੀ ਸਾਰੀ ਜ਼ਿੰਦਗੀ ਆਪਣੀ 70% ਤੇ ਉਹ ਔਰਤਾਂ ਨੂੰ ਪੂਰਾ ਕਰਨ ਦੇ ਵਿਚਾਰਾ ਕੱਢ ਦਿੰਦਾ, ਮਾਂ, ਧੀ, ਭੈਣ, ਬੀਵੀ, ਬੇਟੀਆਂ, ਸਾਰਾ। ਅਗਰ ਬੰਦਾ ਉਹ ਕਹਿ ਦੇਵੇ ਕਿ ਭਾਈ ਠੀਕ ਆ, ਤੂੰ ਮੈਨੂੰ ਜਰਾਬਾਂ ਨਹੀਂ ਨਾ ਦੇਣੀਆਂ, ਤੇ ਸਾਰੀ ਜ਼ਿੰਦਗੀ ਮੈਂ ਵੀ ਸੂਟ ਨਹੀਂ ਲੈ ਕੇ ਦੇਣਾ ਨਵਾਂ, ਤੇ ਉਹ ਕਹਿ ਦੇਵੇ ਕਿ ਮੇਰੀ ਕਮਾਈ ਮੇਰੀ ਮਰਜ਼ੀ ਜਾਂ ਮੇਰਾ ਜਿਸਮ, ਉਹ ਆਪਣੇ ਪੂਰਾ ਕਰੇ ਹਕੂਕ। ਤੇ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਅਸੀਂ ਜਰਾਬਾਂ ਕਿਉਂ ਨਹੀਂ ਦੇਣੀਆਂ ਜਰਾਬਾਂ, ਤੁਸੀਂ ਮੁਸਲਮਾਨ ਮੁਆਸ਼ਰਾ ਤੁਹਾਡਾ ਭੈਣ, ਤੁਹਾਡਾ ਮੁਸਲਮਾਨ ਮੁਆਸ਼ਰਾ, ਤੁਸੀਂ ਉਹ, ਇਹ ਕਿੱਥੋਂ ਸ਼ੁਰੂ ਹੋਇਆ? ਤੈਨੂੰ ਪਤਾ, ਕਿਸੇ ਨੂੰ ਪਤਾ ਇਹ ਕਿੱਥੋਂ ਸ਼ੁਰੂ ਹੋਇਆ ਸੀ ਨਾਰਾ? ਇਹ ਅਮਰੀਕਾ ਦੀ ਇੱਕ ਏਜੰਟ ਸੀ CIA ਦੀ 1965 ਚ, ਹੈਲਨ ਗਰਲੇ ਆ ਮੇਰੇ ਖਿਆਲ ਨਾਲ ਉਹਦਾ ਨਾਮ। ਓਏ ਸਵੇਰੇ ਸਵੇਰੇ ਹੈਲਨ ਪਾਣੀ ਭਰ ਕੇ ਲਿਆ ਜਾ ਕੇ। ਅੱਛਾ, ਫਿਰ ਉਹਨੇ ਇਹ ਨਾਰਾ ਸ਼ੁਰੂ ਕੀਤਾ ਸੀ ਕਿ ਮੇਰਾ ਜਿਸਮ ਮੇਰੀ ਮਰਜ਼ੀ, ਮਾਈ ਬੋਡੀ ਮਾਈ ਚੁਆਇਸ, ਮਾਈ ਚੁਆਇਸ। ਅੱਛਾ, ਉੱਥੋਂ ਇਹ ਉੱਥੋਂ 1965 ਦਾ ਨਾਰਾ ਸ਼ੁਰੂ ਹੋਇਆ ਵਾ, ਤੇ ਆ ਮਾਰਵੀ ਸਰਮਦ ਅਮਰੀਕਾ 'ਚ ਤਾਲੀਮ ਹਾਸਲ ਕਰਦੀ ਸੀ। ਅੱਛਾ, ਇਹਨੇ 2011 ਚ ਪਾਕਿਸਤਾਨ ਆ ਕੇ ਐਕਸਪ੍ਰੈਸ ਨਿਊਜ਼ ਦੇ ਇੱਕ ਸ਼ੋਅ 'ਚ ਆ ਕੇ ਨਾਰਾ ਸ਼ੁਰੂ ਕੀਤਾ ਸੀ, ਕਹਿੰਦੀ ਪਾਕਿਸਤਾਨ ਨੂੰ ਇਸਲਾਮੀ ਮੁਲਕ ਨਹੀਂ, ਮੈਂ ਇੱਕ ਸੈਕੂਲਰ ਮੁਲਕ ਬਣਾਉਣਾ ਚਾਹੁੰਦੀ ਹਾਂ, ਅੱਛਾ, ਜਿਹ 'ਚ ਔਰਤ ਆਪਣੀ ਪੂਰੀ ਆਜ਼ਾਦੀ ਨਾਲ ਫਿਰੇ, ਅੱਛਾ, ਕਿ ਉਹਦਾ ਜੋ ਦਿਲ ਕਰਦਾ, ਐਸ ਮਰਦ ਮਸਲਨ ਕਿ ਉਹਦੇ ਮੀਆਂ ਨਾਲ ਉਹਦਾ ਨਹੀਂ ਰਹਿਣ ਨੂੰ ਦਿਲ ਕਰਦਾ, ਤੇ ਉਹ ਲੈਦਾ ਹੋ ਸਕਦੀ ਹੈ, ਤਲਾਕ ਲੈ ਲਵੇ। ਹਾਂ, ਤਲਾਕ ਦਾ ਹੱਕ ਹੀ ਮਰਦ ਨੂੰ। ਕਿਉਂ? ਪਹਿਲੇ ਮਰਦ ਹਾਂ ਕਰੂਗਾ ਤੇ ਉਹਨੂੰ ਤਲਾਕ ਨਾ, ਮਿਲੂ। ਨਾ, ਇਹ ਨਹੀਂ ਯਾਰ, ਇਹ ਕਿਹੜੀ ਗੱਲ? ਭਾਈ ਨੇ ਮੇਰੀ ਸੁਣ ਜਾਏਗਾ ਗੱਲ, ਤੈਨੂੰ ਰੱਖੇਗਾ। ਖੁਲਾ ਨੂੰ ਕਹਿੰਦੇ, ਖੁਲਾ, ਹਾਂਜੀ, ਖੁਲਾ। ਇਹ ਔਰਤ ਨੂੰ ਵੀ ਓਏ right ਖੁਲਾ, ਆ। ਓਏ ਖੁਲਾ। ਉਹ ਭਾਈ ਧਰਨਿਆਂ 'ਚ ਕੱਚੀ ਗਿਰੀ ਵੇਚਣ ਵਾਲਿਆ, ਸਾਡੀ ਵੀ ਗੱਲ ਸੁਣ ਲਾ। ਤੇਰਾ ਮੂੰਹ ਖੁੱਲੇ ਦਾ ਖੁੱਲਾ ਰਹਿ ਜਾਣਾ ਵਾ, ਗੱਲ ਸੁਣ ਨਹੀਂ, ਕੇ ਤੇਰਾ। ਐਡੇ ਖੁੱਲੇ ਮੂੰਹ ਨਾਲ ਗੱਲਾਂ ਨਾ ਕਰ। ਭਾਈ ਨੇ ਖੁੱਲੀ ਖੁੱਲੀ ਬੇਹਯਾਈ ਆ। ਉਹਨੂੰ ਕਹਿੰਦੇ ਖੁਲਾ ਲੈਣਾ, ਔਰਤ ਜਾ ਕੇ ਕਹਿ ਸਕਦੀ ਏਡੀ ਗੱਲ ਕੋਈ ਨਹੀਂ। ਕੋਰਟ 'ਚ ਜਾ ਸਕਦੀ ਹੈ, ਉਹਨੂੰ ਰਾਈਟ ਹੈ। ਕੋਰਟ ਪਾ ਕੇ ਜਾ ਸਕਦੀ। ਸ਼ਾਹ ਕੋਰਟ ਜਾ ਸਕਦੀ, ਸਿਆਲ ਕੋਰਟ ਜਾ ਸਕਦੀ। ਬਹਰਹਾਲ ਗੱਲ ਇਹ ਹੈ ਭੈਣ ਕਿ ਇਹ ਕੋਈ ਚੱਕਰ ਨਹੀਂ ਹੈਗਾ ਕਿ ਮੇਰਾ ਜਿਸਮ ਮੇਰੀ ਮਰਜ਼ੀ। ਤੁਸੀਂ ਕਹੋ ਜੀ ਮੇਰੀ ਜ਼ਿੰਦਗੀ ਮੇਰੀ ਮਰਜ਼ੀ, ਤੂੰ ਜੋ ਮੈਨੂੰ ਕਹੇ ਤੇਰਾ ਜਿਸਮ ਤੇਰੀ ਮਰਜ਼ੀ, ਤੇ ਤੂੰ ਕੀ ਮੈਂ ਨਹੀਂ, ਇਹ ਨਹੀਂ ਕਿ ਹੁਣ ਮਤਲਬ ਜਿੱਧਰ ਮਰਜ਼ੀ ਜਾਵੇ ਮੂੰਹ ਚੁੱਕ ਕੇ, ਨਹੀਂ ਹੁਣ ਅਗਲਾ ਤੂੰ ਜਿਹਨੂੰ ਮਰਜ਼ੀ ਯਾਰ ਬਣਾ ਲਵੇਂ, ਤੂੰ ਜਿੱਧਰ ਮਰਜ਼ੀ ਜਾ ਕੇ ਮਤਲਬ ਆ ਜਾਵੇਂ ਵਾਪਸ। ਅਸੀਂ ਯਾਰ ਬਣਾਇਆ ਭਾਵੇਂ ਸਿਰ ਦੀ ਬਾਜ਼ੀ ਲੱਗ ਲੱਗ ਜਾਵੇ। ਜਾਵੇ ਜੀ। ਮੇਰਾ ਜਿਸਮ ਮੇਰੀ ਮਰਜ਼ੀ, ਮਸਲਾ ਤੂੰ ਟੂਪਾ ਤੋੜਨ ਵਾਲਾ ਗਾਣਾ ਕਰਨਾ ਵਾ, ਹੁਣ ਦੱਸ ਕੀ ਕਰਨਾ ਵਾ? ਮਿਸਾਲ ਹੁਣ ਮੇਰਾ ਜਿਸਮ ਤੇਰੀ ਮਰਜ਼ੀ, ਤੂੰ ਸਿਲਟਾਂ ਲਾਈ ਜਾਵੇਂ ਆਪਣੀ ਬੁੱਢੀ ਤੇ, ਹੈ ਯਾਰ ਤੁਸੀਂ ਇਸ ਉਹਦੇ ਛਾਲੇ ਬੇਹਯਾ ਬਣਾਈ ਜਾਵੇਂ ਉਹਦੇ। ਨਹੀਂ, ਕੀ ਚਾਹੁੰਦਾ ਕਿ ਬੰਦਾ ਤੇ ਬੁੱਢੀ ਕੜੇ ਚੋਂ ਲੰਘਣ ਇੱਕ ਚੋਂ? ਇਹ ਕੜੇ ਚੋਂ ਨਾ ਲੰਘਣ, ਘਰ ਚੋਂ ਤੇ ਲੰਘਣ। ਬਿਲਕੁਲ ਜੀ। ਲੈ ਵੀ ਕੀ ਮਤਲਬ ਤੂੰ ਚਾਹੁੰਦਾ ਕਿ ਵੀ ਤੇਰਾ ਜਿਸਮ ਤੇਰੀ ਮਰਜ਼ੀ, ਮਤਲਬ ਹੁਣ ਦੱਸ ਦੇ, ਉਹ ਲੇਡੀ ਡੈਨਾ ਦੀ ਵਿਛਾਉਣੀਆਂ ਧੋਣ ਵਾਲਿਆ, ਮੈਨੂੰ ਦੱਸ ਦੇ ਕੀ ਚਾਹੁੰਦਾ ਤੂੰ? ਵੀ ਤੁਸੀਂ ਬੇਹਯਾ ਨੂੰ ਸਿੱਧਾ ਸਿੱਧਾ ਤੁਸੀਂ ਟੂਲਦੇ ਰਹੇ ਤੁਸੀਂ ਯਾਰ। ਪੜ੍ਹੇ ਲਿਖੇ ਨਹੀਂ, ਉਹ ਜਿੰਨੇ ਸੀਗੇ ਸਾਰੇ ਪੜ੍ਹੇ ਲਿਖੇ ਲੋਕ ਆ। ਤੂੰ ਕਹਿ ਮੇਰਾ ਅੱਛਾ, ਜਿਸਮ ਮੇਰਾ ਕੈਮਰਾ ਨਾ ਰੋਕ ਯਾਰ, ਅੱਛਾ ਤੇਰਾ ਜਿਸਮ ਤੇਰੀ ਮਰਜ਼ੀ। ਇੱਥੇ ਰਹਿ। ਓਏ ਲੋਕਾਂ 'ਚ ਮੁੰਡਿਆਂ 'ਚ ਗੱਲ ਸੁਣਾਉਣ ਵਾਲਿਆ ਕਹਿੰਦਾ ਟਾਈਟੈਨਿਕ ਦਾ ਪਹਿਲਾ ਪੈਂਚਰ ਮੈਂ ਲਾਇਆ। ਲੈ ਅੱਛਾ ਯਾਰ, ਕਹਿੰਦੇ ਸਭ ਤੋਂ ਵੱਡਾ ਬੰਬ ਮੈਂ ਬਣਾਇਆ, ਤੇ ਬਾਅਦ ਚੋਂ ਪਤਾ ਲੱਗਾ ਜਿਹੜਾ ਤਾਂਗੇ ਨੂੰ ਲੱਗਾ ਹੁੰਦਾ ਉਹ ਬਣਾਇਆ ਇਹਨੇ। ਨਹੀਂ ਜਾਨੀ ਸਾਹਿਬ, ਮਸਲਾ ਇਹਦਾ ਜਿਸਮ ਮੇਰੀ ਮਰਜ਼ੀ, ਹੁਣ ਮਤਲਬ ਲੈਸ ਲਾ ਦਈਏ ਤੇਰੇ ਜਿਸਮ ਨੂੰ, ਕਢਾਈ ਕਰ ਤੁਸੀਂ ਤੇ ਦਈਏ। ਨਾਰਾ ਵੀ ਨਹੀਂ ਲਾ ਸਕਦੇ ਉੱਥੇ, ਹਦਾਇਤ ਵਾਲੇ ਫੇਸ ਹੈ, ਪਤਾ ਲੱਗਦਾ ਤੇ ਇਹ ਮੈਂ ਹਿਸਾਬ ਲਾਇਆ, ਮਾਫ਼ੀ ਦੇ ਦੇ ਯਾਰ। ਜਿਹੜੇ ਮਰਦ ਇਹਦੇ ਹੱਕ 'ਚ ਨੇ ਨਾ, ਮੇਰਾ ਜਿਸਮ ਮੇਰੀ ਮਰਜ਼ੀ 'ਚ ਹੱਕ 'ਚ ਨੇ, ਉਹ ਸਿਰਫ ਆਪਣੀ ਅੱਖਾਂ ਦੀ ਤਸਕੀਨ, ਆਪਣੀ ਬੋਡੀ ਦੀ ਤਸਕੀਨ ਚਾਹ ਰਹੇ ਨੇ, ਤੇ ਉਹ ਕਹਿ ਰਹੇ ਨੇ ਕਿ ਬਿਲਕੁਲ ਠੀਕ ਆ, ਮੇਰਾ ਜਿਸਮ ਮੇਰੀ ਜਾਨੀ ਮਰਜ਼ੀ। ਸਾਹਿਬ ਨਹੀਂ ਆ ਨਹੀਂ ਨਾਰਾ ਲਾ ਸਕਦਾ, ਇਹਦੇ ਜਿਸਮ ਤੇ 31 ਤੇ ਲੋਦੇ ਲੱਗੇ ਆ। ਇਹ ਐਸਾ ਮੁੰਡਾ ਦਲੇਰ ਆਦਮੀ ਹੈ ਵੀ ਕਿਸੇ ਮਰੀਜ਼ ਦਾ ਟੀਕਾ ਆਪਣੇ ਲਵਾ ਲੈਂਦਾ ਸੀ। 101 ਟੀਕਾ ਲੱਗਾ ਇਹਦੇ, ਬਿਲਕੁਲ ਜੀ। ਔਰ ਇਸ ਕਿਸਮ ਦਾ ਡੂੰਘਾ ਟੀਕਾ ਲੱਗਾ ਕਿ ਤੁਹਾਨੂੰ ਤੇ ਫਿਰ ਉਸ ਟੀਕੇ 'ਚ ਗੋਤਾ ਆ ਜਾਏ। ਅੱਛਾ ਜੀ, ਹਾਂ ਨਹੀਂ ਇਦਾਂ ਦੇ ਮਰੀਜ਼ ਨੂੰ ਵੀ ਡ੍ਰਿਪ ਲੱਗੀ ਹੋਵੇ ਨਾ, ਤੇ ਡਾਕਟਰ ਨੂੰ ਕਹਿਣਗੇ ਯਾਰ ਡ੍ਰਿਪ 'ਚ 2 ਨਿੰਬੂ ਵੀ ਪਾ ਦੇ ਜ਼ਰਾ, ਮੇਰੀ ਵਾਈਫ ਬਾਦੀ ਮਰ ਜਾਏਗੀ। ਵਾਹ, तेरी वाइफ बादी मर जाएगी कहता। गरीब आदमी वो नींबू पानी होता है, वो गरीब आदमी। माशाल्लाह। ਅੱਛਾ ਜਿਹੜੀ ਵੀ ਗੱਲ ਬਗੈਰਤੀ ਵਾਲੀ ਹੈ, ਜੋ ਬਿਸਤਰੀ ਵਾਲੀ, ਉਹਨੂੰ ਇੰਗਲਿਸ਼ 'ਚ ਕਨਵਰਟ ਕਰਦੇ ਆ, तेनू ठीक कर लेते, ਠੀਕ ਕਰ ਲੈਂਦੇ ਆ। वाह वाह वाह। ਵਾਹ ਵਾਹ ਵਾਹ। ਓਏ ਇਹ ਵੀ ਬੜਾ ਟੋਕੇ ਨਾ ਘੁੰਗਰੂ ਬੰਨੇ ਤਾਂ ਪੱਟੇ ਕੁਤਰਨ ਦਿਆ। ਮੈਂ ਕਿਹਾ ਇਹ ਕਹਿੰਦਾ ਮੱਝਾਂ ਮੇਰੀਆਂ ਤੇਰਾ ਨਾ 뮤직 ਪਸੰਦ। म्यूजिक माइंड नहीं, 뮤직 मज्जा मेरी म्यूजिक माइंड ਵੀ ਤੂੰ सर ਤੁਸੀਂ ਉਧਰ ਆਓ, ਤੁਸੀਂ ਦੱਸੋ ਕੀ ਪ੍ਰੋਬਲਮ। ਮੇਰਾ ਜਿਸਮ ਕਿਉਂ ਲਫ਼ਜ਼ ਆ, ਜਿਸਮ ਮੈਨੂੰ ਤੰਗ ਕਰ ਰਿਹਾ ਹੈ। ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਲੜਕੇ ਆਪਸ ਵਿੱਚ ਜਾ ਰਹੇ, ਗਰੁੱਪਾਂ ਦੇ ਗਰੁੱਪ ਜਾ ਰਹੇ, ਕਿਸੇ ਲੜਕੀ ਨੇ ਨਕਾਬ ਵੀ ਕੀਤਾ, ਉਹ ਆਪਸ ਵਿੱਚ ਇੱਕ ਦੂਸਰੇ ਨੂੰ ਕੂੜੀ ਮਾਰ ਕੇ ਕਹਿੰਦੇ ਯਾਰ ਲੜਕੀ ਦੇਖ ਕੇ ਢੀ ਜਾ ਰਹੀ, ਪਿਆਰੀ ਜਾ ਰਹੀ,
ਉਦੋਂ ਤੁਹਾਨੂੰ ਕੁਝ ਨਹੀਂ ਹੁੰਦਾ, ਤੇ ਜਦੋਂ ਲੜਕੀ ਨੇ ਕਹਿਤਾ ਮੇਰਾ ਜਿਸਮ ਮੇਰੀ ਮਰਜ਼ੀ, ਉਦੋਂ ਤੁਹਾਨੂੰ ਸਾਰਿਆਂ ਨੂੰ ਲੱਗੀ ਹੈ ਸਰਦੀ। ਜਾਨੀ ਸਾਹਿਬ ਮੇਰੀ ਗੱਲ ਸੁਣੋ, ਜਦੋਂ ਲੜਕੇ ਸੁਣ ਲਓ ਜੀ ਨੇ ਕਿਤੇ ਜਾਣਾ ਜਾਨੀ ਸਾਹਿਬ ਜੋ ਲੜਕੇ ਕਹਿੰਦੇ ਕਿ ਉਹ ਦੇਖੋ ਲੜਕੀ, ਨਾਲੇ ਵੀ ਕਹਿੰਦੇ ਮਾਸ਼ਾਅੱਲਾ ਸੁਭਾਨ ਅੱਲਾ। ਨਹੀਂ ਚਲੋ ਉਹ ਤਾਂ ਕਹਿਤਾ ਉਹਨਾਂ ਨੇ, ਉਹ ਕਹਿਤਾ, ਇਹ ਕੋਈ ਲੌਜੀਕ ਨਹੀਂ ਗਈ, ਉਹ ਲੜਕੀ ਦਾ ਆਪਣਾ ਜਿਸਮ ਚਲੀ ਗਈ। ਇਦਾਂ ਤੇ ਤੁਸੀਂ ਮੇਰਾ ਜਿਸਮ ਮੇਰੀ ਮਰਜ਼ੀ ਕਹਿ ਕੇ ਤੇ ਸਗੋਂ ਉਹਨਾਂ ਦੇਖਣ ਵਾਲਿਆਂ ਨੂੰ ਮੌਕਾ ਦੇ ਰਹੇ ਕਿ ਉਹ ਨਕਾਬ 'ਚ ਦੇਖ ਰਹੇ ਆ, ਮੁੜ ਕੇ ਉਹ ਨਿਜ਼ਾਮੇ ਹਸਤੀ ਪੂਰਾ ਦੇਖ ਰਹੇ। ਹੁਣ ਇਸ ਨਾਰੇ ਦੇ ਖਿਲਾਫ ਹੈ ਤਾਂ ਤੇ ਮੁੰਡਾ ਨਾਰਗਲੀ ਕੁੱਟ ਖਾ ਲੈਂਦਾ ਰਸ ਚੋਂ, ਕਿਉਂ ਕਰਨਾ ਵੀ ਕੱਖ ਨਹੀਂ ਤੇ ਕੁੱਟ ਵੀ ਖਾ ਲੈਣੀ। ਬਸ ਤੁਸੀਂ ਕਹਿੰਦੇ ਆ ਕਿ ਜਿਸਮ ਜਿਹੜਾ ਹੈ ਇਹਨੂੰ ਜ਼ਿੰਦਗੀ ਲਵੋ, ਤੁਸੀਂ ਕਮ ਜ਼ਰਫ ਲੋਕ ਆ ਤੁਸੀਂ। ਅਸੀਂ ਕਹਿੰਦੇ ਆ ਕਿ ਮੇਰਾ ਜਿਸਮ ਮੇਰੀ ਮਰਜ਼ੀ, ਤੁਸੀਂ ਜਿਸਮ ਹੀ ਸੋਚਦੇ, ਤੁਹਾਡੀ ਕਮ ਜ਼ਰਫੀ ਆ, ਤੁਸੀਂ ਫਿਗਰ ਹੀ ਸੋਚਦੇ ਆ। ਮੇਰਾ ਜਿਸਮ ਮੇਰੀ ਮਰਜ਼ੀ ਤੋਂ ਮੁਰਾਦ ਹੈ ਕਿ ਜਿਹੜਾ ਸਾਨੂੰ ਖਾਵੰਦ ਕੁੱਟਦੇ ਨੇ, ਹਾਂਜੀ ਜੀ ਸਾਡਾ ਜਿਸਮ ਦੇ ਉੱਪਰ ਤਸ਼ੱਦਦ ਕਰਦੇ ਨੇ, ਅਸੀਂ ਨਹੀਂ ਕਰਨ ਦੇਣਾ। ਸਾਡਾ ਜਿਸਮ ਗੱਲ ਹੁੰਦੀ ਆ, ਲੇਕਿਨ ਇਹ ਕੰਮ ਹੈਗਾ ਕਿ 1000 ਦੇ ਵਿੱਚੋਂ 5-10 ਔਰਤਾਂ ਦਾ ਤੁਸੀਂ ਪੂਰੀ ਪਾਕਿਸਤਾਨ ਦੀਆਂ ਸਾਡੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦਾ ਦਿਮਾਗ ਖਰਾਬ ਕਰੀ ਜਾ ਰਹੀਆਂ ਜੀ। ਤੁਸੀਂ ਉਹਨਾਂ ਦੇ ਕੋ ਕੱਢ ਲਓ ਕਿ ਔਰਤ ਦੇ ਖਿਲਾਫ ਜ਼ੁਲਮ ਨਹੀਂ ਅਸੀਂ ਹੋਣ ਦੇਣਾ, ਇਦਾਂ ਦਾ ਸਲੋਗਨ ਬਣਾ ਲਓ। ਇਹ ਵੀ ਵਿੱਚ ਹੈ ਸੀ, ਪਰ ਹੇਠਾ ਹੋ ਗਿਆ ਬਾਅਦ ਜਿਹਦੀ ਕਿਸਮਤ ਹੋਵੇ। ਕੋਸ਼ਿਸ਼ ਸੀ ਨਾ, ਵੇਲਾ ਫਿਰ ਜਿਸਮ ਵਾਲਾ ਹੀ ਹਿੱਟ ਹੋਇਆ ਨਾ। ਹਾਂ ਇਹ ਤੇ ਫਿਰ ਆਪਣੇ ਮਾਸ਼ਰੇ ਦੀ ਹੈ ਨਾ ਨੈਗੇਟਿਵਿਟੀ। ਅੱਛਾ ਜਾਨੀ ਸਾਹਿਬ ਇਦਾਂ ਦੇ ਯਾਰ ਸਾਡੇ ਤੇ ਪਾਈ ਜਾਂਦੇ ਆ ਨੈਗੇਟਿਵਿਟੀ। ਉਹ ਭਾਈ ਯਾਰ ਤੁਹਾਡੇ ਘਰ ਮੇਰੇ ਗੱਲ ਤੁਸੀਂ ਕਹਿੰਦੇ ਨਾ ਜਿਸਮ ਨੂੰ ਦੂਜੇ ਤਰੀਕੇ ਨਾਲ ਲਵੋ, ਅਸੀਂ ਦੂਜੇ ਤਰੀਕੇ ਨਾਲ ਲੈ ਕੇ ਅਸੀਂ ਜੋ ਕੋਈ ਮੁੰਡੇ ਵਾਲੇ ਰਿਸ਼ਤਾ ਵੇਖਣ ਜਾਂਦੇ ਨੇ ਕੁੜੀ ਵਾਲੇ ਦੇ ਘਰ, ਉਹ ਕਹਿਣ ਜੀ ਕੁੜੀ ਦਾ ਜਿਸਮ ਕੈਸਾ ਹੈ, ਹਾਂ ਉਹ ਕਹਿਣ ਤੁਹਾਡੀ ਮੈਂ ਭੈਣ ਦੀ, ਉਹ ਕਹੇ ਨਹੀਂ ਜੀ ਨਹੀਂ, ਜਿਸਮ ਤੋਂ ਮੁਰਾਦ ਹੈ ਜ਼ਿੰਦਗੀ ਕੈਸੀ, ਜ਼ਿੰਦਗੀ ਕੈਸੀ। ਕੁੜੀ ਦੀ ਜ਼ਿੰਦਗੀ ਕੈਸੀ, ਇਦਾਂ ਹੁੰਦਾ ਨਹੀਂ ਏਦਾਂ ਨਹੀਂ 10 ਹੁੰਦਾ। ਨਹੀਂ ਹੁਣ ਹੋਇਆ ਕਰੇਗਾ ਨਾ, ਨਾਰਾ ਸ਼ੁਰੂ ਹੋ ਓਏ ਗਿਆ। ਮਾਫੀ ਦੇ ਦਿਓ ਭਾਈ, ਤੇ ਤੁਸੀਂ ਸਿੱਧੇ ਤੁਸੀਂ ਥੱਪੜ ਮਾਰੋ। ਜਿਸਮ ਫਿਰ ਜਿੱਥੇ ਤੁਸੀਂ ਜ਼ਿੰਦਗੀ ਯੂਜ਼ ਕਰਦੇ ਹੋ ਉੱਥੇ ਤਾਂ ਫਿਰ ਜਿਸਮ ਵੀ ਯੂਜ਼ ਕਰੋ। ਅਗਰ ਜਿਸਮ ਦਾ ਮਤਲਬ ਜ਼ਿੰਦਗੀ ਹੈ ਨਾ, ਜਿਸਮ ਦਾ ਮਤਲਬ ਸੋਚ ਆ, ਫਿਰ ਜਿੱਥੇ ਸੋਚ ਤੇ ਜ਼ਿੰਦਗੀ ਲਫ਼ਜ਼ ਯੂਜ਼ ਕਰਦੇ ਹੋ ਤੇ ਜਿਸਮ ਯੂਜ਼ ਕਰੇ। ਆ ਮੈਂ ਲਾ ਲਿਆ ਵੈਰੀ ਗੁੱਡ ਜਾਨੀ ਸਾਹਿਬ, ਵੈਰੀ ਗੁੱਡ। ਉੱਥੇ ਜਿਸਮ ਯੂਜ਼ ਕਰੋ। 4 ਦਿਨਾਂ ਦਾ ਜਿਸਮ ਹੈ ਜੀ, ਬਸ ਫਿਰ ਅੰਧੇਰੀ ਰਾਤ। ਅੱਛਾ ਇਹਦੀ ਸ਼ਾਦੀ ਵੀ ਨਹੀਂ ਹੋਈ? 4 ਦਿਨ ਕੀ ਜ਼ਿੰਦਗੀ ਫਿਰ ਅੰਧੇਰੀ। ਕਿਉਂ ਜਾਨੀ ਸਾਹਿਬ? ਜਿੱਥੇ ਜ਼ਿੰਦਗੀ ਸੋਚ ਜਿੱਥੇ ਤਸ਼ੱਦਦ ਯੂਜ਼ ਕਰਦੇ ਉੱਥੇ ਫਿਰ ਜਿਸਮ ਯੂਜ਼ ਕਰਨਾ ਇਸ ਤੋਂ ਬਾਅਦ। ਕਰ ਲੈਨੇ की जिंदगी फिर बारिशां शुरू। ਅੱਛਾ ਇਦਾਂ ਦੇ ਬੰਦੇ ਦੀ ਸ਼ਾਦੀ ਵੀ ਨਹੀਂ ਹੋਈ ਹੁੰਦੀ ਤੇ ਬੁਰਕਾ ਪਾ ਕੇ ਆਪ ਚੱਲ ਜਾਣੇ ਨੇ ਧਰਨੇ ਦੇਖਿਓ, ਮੇਰਾ ਜਿਸਮ ਮੇਰੀ ਮਰਜ਼ੀ, ਮੇਰਾ। ਤੇ ਗੱਲ ਇਹ ਹੈ ਕਿ ਭਾਵੇਂ ਕੋਈ ਤੁਸੀਂ ਕੋਈ ਗੱਲ ਕੋਈ ਦਲੀਲ ਨਹੀਂ ਦੇ ਰਹੇ ਕਿ ਮੇਰਾ ਜਿਸਮ ਮੇਰੀ ਮਰਜ਼ੀ। ਤੁਸੀਂ ਇਹਨਾਂ ਕੋ ਕੀ ਪੁੱਛਣਾ? ਇਦਾਂ ਦੇ ਪਿੰਡ 'ਚ ਚੌਧਰੀ ਹੁੰਦੇ, ਸ਼ਹਿਰ 'ਚ ਲੰਡਾ ਲਾਇਆ ਹੁੰਦਾ ਵਾ। ਅਸੀਂ ਦਲੀਲ ਕੀ ਦਈਏ? ਤੁਹਾਡੇ ਲਾਗੇ ਦਲੀਲ ਆਦਮੀ ਬੈਠੇ ਦੋਨੇ। ਆਹੋ ਲੰਡਾ ਬਾਜ਼ਾਰ ਚੋਂ ਬੱਕਰਾ ਲੱਭਣ ਡਿਆ, ਮੈਂ ਕਿਹਾ ਉਹ ਕਿਉਂ ਕਹਿੰਦਾ ਇੱਥੋਂ ਸਸਤਾ ਲੱਭਦਾ। ਹਾਂ ਅੱਛਾ ਇਹ ਵੀ ਉੱਥੋਂ ਤੈਨੂੰ ਕਿਹੜਾ ਬੱਕਰਾ ਸਸਤਾ ਲੱਭਣਾ? ਲੰਡੇ ਗੱਠ ਚ ਆਉਂਦੇ ਬੱਕਰੇ, ਕਲਿੰਟਨ ਭਾਈ ਦਾ ਪਾਟਾ ਲੱਭ ਜੇ ਥੋੜਾ ਜਿਹਾ, ਮੈਂ ਸੀ ਕੀ ਕੁਰਬਾਨੀ ਕਰ। ਅੱਛਾ ਇਦਾਂ ਦੇ ਵੀ ਸੋਹਣਾ ਪੈਂਟ ਕੋਟ ਪਾ ਕੇ, ਸੋਹਣੇ ਬੂਟ ਪਾ ਕੇ ਨਾ ਮਹੱਲੇ 'ਚ ਖੋਤਾ ਲਟਾਉਣ ਦੇ ਹੁੰਦੇ। ਅੱਛਾ ਇਹਨੇ ਖੋਤਾ ਲੈ ਲਿਆ ਤੇ ਉਹਨੂੰ ਕਰੋਨਾ ਵਾਇਰਸ ਹੋ ਗਿਆ ਤੇ ਉੱਤੇ ਬਹਿ ਗਈ ਮੈਂ ਖੋਤਾ ਕਰੋਨਾ ਲਿਆ। ਲੈ ਉਹ ਟਿਓਟਾ ਕਰੋਨਾ ਹੁੰਦਾ। ਖੋਤਾ ਕਰੋਨਾ ਖੋਤਾ ਕਰੋਨਾ ਮਰੇ। ਐਦਾਂ ਦੇ ਚੌਧਰੀ ਪੰਚਾਇਤ ਦੇ ਵਿੱਚ ਰੌਲਾ ਪਾਉਂਦੇ, ਉਹ ਮੇਰੇ ਕੱਪ ਨਾ ਗਵਾ ਦੀ ਓਏ। ਇਹਨਾਂ ਨੇ ਗਾਣਾ ਵੀ ਬਣਾ ਦੇਣਾ ਇਸ ਕੰਮ ਤੇ, ਦੇਖਿਓ ਸੀ ਮੇਰਾ ਜਿਸਮ ਮੇਰੀ ਮਰਜ਼ੀ, ਚਿੱਟਾ 16 ਸੀ ਦਰਜੀ, ਇਹਨਾਂ ਨੇ ਬਣਾ ਦੇਣਾ ਗਾਣਾ। ਹਲਕੀ ਸੀ ਗਰਮੀ ਹਲਕੀ ਸੀ ਸਰਦੀ, ਮੇਰਾ ਜਿਸਮ ਮੇਰੀ ਮਰਜ਼ੀ। ਵਾਹ 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 ਵਾਹ। कैसा मतलब कहता हुआ भाई ने? देसी घे का परांठा और पुलिस अंडे वाला- की सर्दी, मेरा जिस्म मेरी मर्जी। ਪੁਲਿਸ ਵਾਲਾ ਤੈਨੂੰ ਵਾੜੇ ਅੰਦਰ ਤੇ ਲਾਵੇ ਵਰਦੀ ਤੇ ਫਿਰ ਕਵੇ ਚੱਲ ਤੇਰਾ ਜਿਸਮ ਮੇਰੀ ਮਰਜ਼ੀ। ਵਾਹ वाह ਤੈਨੂੰ ਅੰਦਰ ਵਾੜ ਇਹ ਕੇ, ਰਾਜੀ ਤੈਨੂੰ ਵਾੜ ਕੇ ਉੱਤੋਂ ਬੁਲਾ ਲਈਏ ਅਸਲਮ ਦਰਦੀ, ਫਿਰ ਤੂੰ ਕਵੇਂ ਮੇਰਾ ਜਿਸਮ ਮੇਰੀ मेरी ਮਰਜ਼ੀ। मर्जी। ਇਹ ਤੁਸੀਂ ਕਿਸ ਜਿਸਮ ਦੀ ਗੱਲ ਕਰ ਰਹੇ? ਮੇਰਾ ਜਿਸਮ ਮੇਰੀ ਮਰਜ਼ੀ ਕਿਹੜਾ ਜਿਸਮ? ਕਿਸ ਜਿਸਮ ਦੀ ਗੱਲ ਕਰਦੇ ਤੁਸੀਂ? ਜਾਨੀ ਸਾਹਿਬ ਜਿਹਦੇ ਤੇ ਇਸਤਰੀ ਲਾ ਜਾਂਦੀ ਗਰਮ, ਉਸ ਜਿਸਮ ਦੀ। ਜਿਹਦੇ ਤੇ ਮਰਦ ਗਰਮ ਸੀਖਾਂ ਲਾਂਦਾ, ਉਸ ਜਿਸਮ ਦੀ। ਜਿਹਨੂੰ ਉਹਦੀ ਮਰਜ਼ੀ ਤੋਂ ਬਗੈਰ ਮਰਦ ਨੋਚਦਾ, ਉਸ ਜਿਸਮ ਦੀ। ਜਿਹਨੂੰ ਉਹਦੀ ਮਰਜ਼ੀ ਤੋਂ ਬਗੈਰ ਇਸਤੇਮਾਲ ਕੀਤਾ ਜਾਂਦਾ, ਉਸ ਜਿਸਮ ਦੀ ਗੱਲ ਕਰ ਰਿਹਾ। ਜਿਹਦੇ ਤੇ ਤੇਜ਼ਾਬ ਸਿੱਟਿਆ ਜਾਂਦਾ, ਮੈਂ ਉਸ ਜਿਸਮ ਦੀ ਗੱਲ ਕਰ ਰਿਹਾ, ਉਸ ਜਿਸਮ ਦੀ। ਗੱਲ ਤੇ ਅੱਛੀ ਕਰ ਰਿਹਾ ਯਾਰ। ਗੱਲ ਤੁਹਾਡੀ ਇਹ ਗੱਲ ਬਿਲਕੁਲ ਠੀਕ ਆ, ਤੁਸੀਂ ਇਸ ਗੱਲ ਨੂੰ ਹਾਈਲਾਈਟ ਕਰੋ, ਅਸੀਂ ਤੁਹਾਡਾ ਬਿਲਕੁਲ ਸਾਥ ਉਹਦੇ ਦਿਆਂਗੇ। ਚ ਜਿਸਮ ਹੀ ਕਿਉਂ? ਤੁਸੀਂ ਔਰਤ ਕਹਿ ਲਓ, ਔਰਤ ਕਹਿ ਲਓ, ਜਿਸਮ ਦਾ ਲਫ਼ਜ਼ ਕਿਉਂ ਯੂਜ਼? ਇਹ ਸਾਰਾ ਮਾਮਲਾ, ਸਾਰਾ ਤਸ਼ੱਦਦ ਔਰਤ ਨਾਲ ਹੀ ਹੁੰਦਾ। ਓਏ ਮਰਦ ਨਾਲ ਵੀ ਹੁੰਦਾ ਵਾ, ਪੁੱਛ ਉਹਨੂੰ। ਭਾਜੀ ਮਰਦ ਨਾਲ ਇੰਨੀ ਬੜੀ ਤਸ਼ੱਦਦ ਹੋਏ ਜਾਨੀ ਸਾਹਿਬ, ਇੰਨੀ ਤਸ਼ੱਦਦ। ਸਾਡੇ ਮਹੱਲੇ 'ਚ ਤਾਇਆ ਲੱਭਾ, ਐ ਹੱਥ ਰੱਖ ਕੇ ਆਣੇ, ਮੈਂ ਕਿਹਾ ਤਾਇਆ ਕੀ ਆ? ਤਾਰੇ ਤਾਏ ਨਾਲ ਮਾਰਿਆ, ਕਹਿੰਦਾ ਹਲੋ ਔਰਤ ਨਹੀਂ ਮਾਰਿਆ। ਔਰਤਾਂ ਵੀ ਮਾਰਦੀਆਂ ਬੰਦਿਆਂ ਨੂੰ। ਤੇ ਉਹ ਤਾਏ ਕੋ ਪੁੱਛਣਾ ਸੀ, ਉਹਨੇ ਵੀ ਜਿੰਨੀਆਂ ਬਾਂਹ ਤੋੜੀ। ਕਮੇਟੀਆਂ ਖਾਂਦੀਆਂ ਔਰਤਾਂ ਖਾਂਦੀਆਂ। ਹਾਂਜੀ ਚਲੋ ਜੀ, ਔਰਤ ਨੇ ਇੱਕ ਦਫਾ ਮਾਰ ਹੀ ਦਿੱਤਾ, ਵੱਟਾ ਤੇ ਕੋਈ ਰੌਲਾ ਨਹੀਂ। ਨਹੀਂ ਗੱਲ ਸੋਨੀ ਸਾਹਿਬ ਤੁਹਾਡੀ ਸਹੀ ਹੈ, ਤੁਹਾਡੀ ਗੱਲ ਜਿਹੜੀ ਹੈ ਪੂਰੇ ਤਰੀਕੇ ਨਾਲ ਮੰਨਣੇਬਲ ਆ। ਮੰਨਣੇਬਲ ਕੀ ਮਤਲਬ? ਮੰਨਣੇਬਲ ਮਤਲਬ ਕਿ ਜਿੱਦਾਂ ਕਹਿੰਦੇ ਨੇ ਇੰਗਲਿਸ਼ ਚ ਮੰਨਣੇਬਲ, ਮਤਲਬ ਮੰਨਣ ਵਾਲੀ ਗੱਲ ਆ। ਐਕਸੈਪਟੇਬਲ ਕਹਿ ਐਕਸੈਪਟੇਬਲ। Acceptable। ਮੰਨਣੇਬਲ ਤੇ ਸਰਾਗੀ ਚ ਕਹਿੰਦੇ ਇਹਨੂੰ ਭਾਈ। ਮੰਨਣੇਬਲ ਆ, ਲੇਕਿਨ ਗੱਲ ਇਹ ਹੈ ਕਿ ਤੁਸੀਂ
ਇਹ ਤੇ ਇੱਕ ਡੀਪਲੀ ਗੱਲ ਹੈ ਨਾ, ਲੇਕਿਨ ਤੁਹਾਡਾ ਜਿਹੜਾ ਸਲੋਗਨ ਆ ਸਰ, ਇਹ ਸਲੋਗਨ ਮਤਲਬ ਛੋਟੀਆਂ ਛੋਟੀਆਂ ਬੱਚੀਆਂ ਦੇ ਵੀ ਕੰਨਾਂ 'ਚ ਪੈ ਰਿਹਾ। ਜੀ ਜੀ ਬਿਲਕੁਲ। ਉਹਨਾਂ ਨੂੰ ਤੁਸੀਂ ਜਿਸਮ ਦਾ ਪਹਿਲੇ ਹੀ ਦੱਸ ਰਹੇ, ਜਿਨ੍ਹਾਂ ਨੂੰ ਜਿਸਮ ਦਾ ਪਤਾ ਹੀ ਨਹੀਂ ਕਿ ਔਰਤ ਦਾ ਜਿਸਮ ਕੀ ਹੁੰਦਾ, ਤੁਸੀਂ ਉਹਨਾਂ ਨੂੰ ਵੀ ਦੱਸ ਰਹੇ ਜੇ ਨਿੱਕੇ ਨਿੱਕੇ ਬੱਚੀਆਂ ਨੂੰ ਕਿ ਮੇਰਾ ਜਿਸਮ ਮੇਰੀ ਮਰਜ਼ੀ। ਉਹ ਦਿਲ ਕਰੇ 10-12 ਸਾਲ ਦੀ ਬੱਚੀ ਦੇ ਦਿਮਾਗ 'ਚ ਬਹਿ ਜਾਏ ਗੱਲ, ਸਮਝ ਰਹੇ ਤੁਸੀਂ? ਇਹਦਾ ਜਿਹੜਾ ਨੁਕਸਾਨ ਹੋਏਗਾ ਉਹਦਾ ਕੌਣ ਜ਼ਿੰਮੇਦਾਰ ਹੈ? ਇਹ ਅੱਜ ਕੱਲ ਦੀ ਜਿਹੜੀ 12-14 ਸਾਲ ਦੀ ਬੱਚੀ ਉਹਦੇ ਕੰਨ 'ਚ ਸਾਡੀ ਗੱਲ ਜਾ ਹੀ ਨਹੀਂ ਸਕਦੀ। ਕਿਉਂ ਜੀ? ਉਹਨਾਂ ਨੇ ਤੇ ਹੈਂਡ ਫ੍ਰੀ ਲਾਈਆਂ ਅੱਜ ਕੱਲ। ਹਰ ਬੰਦੇ ਕੋਲ ਤੇ ਮੋਬਾਈਲ। ਉਹ ਤੇ ਬੱਸ ਦਾ ਹਰ ਨਹੀਂ ਸੁਣਦੀਆਂ ਬੀਬੀਆਂ, ਵਿੱਚੋਂ ਟੀ ਕਰਕੇ ਅਗਲਾ ਦਿਲ ਕਰ ਉਤੋਂ ਲੰਘ ਗਿਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸਾਡੀ ਆਵਾਜ਼ ਕਿੱਥੇ ਸੁਣਨੀ। ਯਾਰ ਹਮਾਰਾ ਜਿਸਮ ਹਮਾਰੀ ਮਰਜ਼ੀ। ਯਾਰ ਇਹਦੇ ਨੁਕਸਾਨਾਤ ਇਹ ਨੇ, ਪ੍ਰੋਬਲਮ ਇਹ ਹੀ ਹੋਏਗੀ ਨਾ ਕਿ ਜੀ ਔਰਤਾਂ ਨੂੰ ਮਤਲਬ ਬਗੈਰ ਉਹਨਾਂ ਦੀ ਮਰਜ਼ੀ ਤੋਂ ਮਾਪਿਓ ਵਿਆਹ ਦਿੰਦੇ ਨੇ, ਵਿਚਾਰੀਆਂ 50-50 ਸਾਲ ਜ਼ਲੀਲ ਹੁੰਦੀਆਂ ਰਹਿੰਦੀਆਂ ਨੇ। ਇਹੀ ਹੈ ਨਾ ਕਿ ਮੇਰਾ ਜਿਸਮ ਸੌਂਪ ਦਿੰਦੇ ਨੇ ਕਿਸੇ ਨੂੰ। ਇਦਾਂ ਹੀ ਆ ਇਹ। ਕਿਆ ਹਰ ਤੇਰੀ ਸ਼ਾਦੀ ਤੇਰੇ ਮਾਪਿਓ ਨੇ ਕੀਤੀ, ਤੂੰ ਆਪੇ ਹੀ ਕੀਤੀ? वहां पे अरेंज मैरिज। ਤੂੰ ਖੁਸ਼ ਹੈ? अल्हम्दुलिल्लाह। ਤੇਰੀ ਸ਼ਾਦੀ ਮੈਂ ਹਲੇ ਕਰਾਉਣੀ ਹੈ ਜੀ, ਤੇ ਮਾਂ-ਬਾਪ ਦੀ ਮਰਜ਼ੀ ਨਾਲ ਕਰਾਵਾਂਗੇ। ਮੰਗਣੀ ਹੋਈ ਹੈ? ਹਾਂਜੀ ਤੂੰ ਖੁਸ਼ ਹੈ? ਹਾਂਜੀ ਅਲਹਮਦੁਲਿਲਾ ਜੀ। ਤੂੰ? ਅਲਹਮਦੁਲਿਲਾ। ਤੇ ਫਿਰ ਜ਼ਰੂਰੀ ਨਹੀਂ, ਅਗਰ 10 ਚੋਂ 2 ਸੀਨ ਇਸ ਤਰ੍ਹਾਂ ਦੇ ਆ ਜਾਂਦੇ ਨੇ ਕਿ ਮਾਂ-ਬਾਪ ਦਾ ਫੈਸਲਾ ਗਲਤ ਹੋ ਗਿਆ ਤੇ ਸਜ਼ਾ ਸਿਰਫ ਔਰਤ ਨਹੀਂ ਭੁਗਤਦੀ, ਉਹ ਮਾਂ-ਬਾਪ ਵੀ ਮਰਦੇ ਦਮ ਤੱਕ ਉਹ ਤਕਲੀਫ ਭੁਗਤਦਾ ਘਰ ਬੈਠਾ। ਬਿਲਕੁਲ ਬਿਲਕੁਲ। ਜਿਹਦੀ ਧੀ ਦੁਖੀ ਆ, ਉਹ ਕਹੀਏ ਵੇ ਮੈਨੂੰ ਮੇਰੀ ਮਾਂ ਨੇ ਜ਼ਲੀਲ ਕਰਤਾ ਮਾਂ-ਪਿਓ ਨੇ, ਤੇ ਉਹ ਕੀ ਸਮਝਦੀ ਕਿ ਮੇਰੀ ਮਾਂ ਸਕੂਨ ਨਾਲ ਬੈਠੀ ਕਰ, ਉਹਦੇ ਨਾਲ ਬਹੁਤਾ ਤੜਫਦੀ ਹੈ। ਮੈਸੇਜ ਕੀ ਦੇ ਰਹੇ ਜੇ ਮੁਆਸ਼ਰੇ ਨੂੰ, ਕੀ ਮੈਸੇਜ ਦੇ ਰਹੇ ਤੁਸੀਂ? ਮੈਂ ਕੀ ਮੈਸੇਜ ਦੇਣਾ ਜੀ, ਮੇਰੇ ਕੋਲ ਮੁਆਸ਼ਰੇ ਦਾ ਨੰਬਰ ਹੀ ਹੈ ਨਹੀਂ। ਮੇਰੇ ਕੋਲ ਨੰਬਰ ਹੋਵੇ ਤਾਂ ਮੈਂ ਸੈਂਡ ਕਰ। ਮੈਂ ਤਾਂ ਲਹਾਦਰ ਲਿਖੋ 0300 0300 64757069। ਇਹ ਮੁਆਸ਼ਰੇ ਦਾ ਨੰਬਰ ਆ, ਜੇ ਬੰਦ ਹੋਵੇ ਉਹਦੇ ਛੋਟੇ ਭਰਾ ਦੇ ਨੰਬਰ ਤੇ ਕਰ ਲੈਣਾ। ਲੋ ਜੀ ਨਾਜ਼ਰੀਨ, ਗੱਲ ਹੈ ਅੱਜ ਦਾ ਪ੍ਰੋਗਰਾਮ ਇਹ ਸੀ ਕਿ ਮੇਰਾ ਜਿਸਮ ਮੇਰੀ ਮਰਜ਼ੀ ਜਿਹੜਾ ਸਲੋਗਨ ਆ, ਇਹਦੇ ਪਿੱਛੇ ਵਜ੍ਹਾ ਅੱਛੀ ਆ ਬੁਰੀ ਆ, ਔਰਤਾਂ ਦੇ ਹੱਕ 'ਚ ਆ, ਇਹ ਮੈਟਰ ਨਹੀਂ ਕਰਦਾ। ਮੈਟਰ ਇਹ ਕਰਦਾ ਹੈ ਕਿ ਫਸਟ ਦੇਖੋ ਨਾ ਕਿ ਜਿੱਦਾਂ ਸਾਡੀਆਂ ਕੰਪਨੀਆਂ ਤੇ ਅਕਸਰ ਹੁੰਦੇ ਨੇ ਨਾ ਮਤਲਬ ਸਭ ਕਹਿ ਦੋ, ਜ਼ੋਂਗ ਦਾ ਇੱਕ ਹੈਗਾ ਸਭ ਕਹਿ ਦੋ, ਉਹਨਾਂ ਨਾਲ ਰਿਲੇਟਡ ਆ, ਸਮਝ ਆਉਂਦੀ ਗੱਲ ਦੀ। ਅਗਰ ਜ਼ੋਂਗ ਵਾਲੇ ਲਿਖ ਦੇਣ ਕੋਈ ਇਦਾਂ ਦੀ ਕੋਈ ਐਸੀ ਗੱਲ ਜਿਹੜੀ ਬਾਅਦ 'ਚ ਕੱਲੇ ਬੰਦੇ ਨੂੰ ਸਮਝਾਉਂਦੇ ਫਿਰਨ ਕਿ ਭਾਵੇਂ ਇਹਦਾ ਅਸੀਂ ਇਸ ਤੋਂ ਕਿਹਾ ਵਾ, ਗੱਲ ਇਹ ਹੁੰਦੀ ਕਿ ਜੋ ਤੁਹਾਨੂੰ ਨਜ਼ਰ ਆ ਰਿਹਾ, ਜੋ ਤੁਹਾਨੂੰ ਦਿਸ ਰਿਹਾ, ਜੋ ਤੁਹਾਨੂੰ ਸੁਣਾਈ ਦੇ ਰਿਹਾ, ਤੁਸੀਂ ਉਹਦੇ ਤੇ ਹੀ ਜਿਹੜਾ ਨਾ ਉਹ ਸੋਚਣਾ। ਮੇਰਾ ਇੱਕ ਔਰਤ ਕਹਿ ਰਹੀ ਮੇਰਾ ਜਿਸਮ ਮੇਰੀ ਮਰਜ਼ੀ, ਤੇ ਤੁਹਾਡੇ ਜ਼ਿਹਨ 'ਚ ਪਹਿਲੇ ਹੀ ਇਹ ਆਏਗਾ ਕਿ ਯਾਰ ਇਹ ਆਜ਼ਾਦੀ ਚਾਹ ਰਹੀ ਹੈ ਔਰ ਹਰ ਤਰ੍ਹਾਂ ਦੀ ਚਾਹ ਰਹੀ ਹੈ। ਲਿਹਾਜ਼ਾ ਉਹ ਅਗਰ ਤਰੀਕਾ ਗਲਤ ਆ, ਮੇਰਾ ਜਿਸਮ ਲਫ਼ਜ਼ ਜਿਹੜਾ ਨਾ ਜਿਸਮ, ਸਾਡੇ ਮੁਆਸ਼ਰੇ 'ਚ ਔਰਤ ਦੇ ਜਿਸਮ ਦੀ ਇੱਕ ਔਰਤ ਦਾ ਜਿਸਮ ਇੱਕ ਪਰਦੇ ਦਾ ਦੂਸਰਾ ਨਾਮ ਆ। ਪਰਦੇ ਦਾ ਦੂਸਰਾ ਨਾਮ ਆ ਸਾਡੇ ਮੁਆਸ਼ਰੇ 'ਚ। ਔਰਤ ਇਹ ਤੇ ਕਹਿ ਸਕਦੀ ਮੈਂ ਇਸ ਬੰਦੇ ਨਾਲ ਨਹੀਂ ਰਹਿਣਾ, ਮੈਂ ਇਸ ਬੰਦੇ ਨਾਲ ਇਦਾਂ ਨਹੀਂ ਕਰਨਾ, ਮੈਨੂੰ ਇਹਦੇ ਕੋਲ ਤਲਾਕ ਚਾਹੀਦੀ ਹੈ, ਮੈਂ ਇਸ ਘਰ 'ਚ ਨਹੀਂ ਰਹਿਣਾ, ਮੇਰੀ ਸੱਸ ਮੈਨੂੰ ਜ਼ੁਲਮ ਕਰਦੀ ਮਾਰਦੀ। ਔਰਤ ਇਹ ਨਹੀਂ ਕਹਿ ਸਕਦੀ ਮੈਂ ਇਸ ਬੰਦੇ ਨਾਲ ਨਹੀਂ ਰਹਿਣਾ, ਇਹ ਮੇਰੇ ਜਿਸਮ ਨੂੰ ਨੋਚਦਾ ਵਾ। ਔਰਤ ਇਹ ਨਹੀਂ ਕਹਿ ਸਕਦੀ ਮੈਂ ਇਸ ਬੰਦੇ ਨਾਲ ਨਹੀਂ ਰਹਿਣਾ, ਮੇਰੇ ਜਿਸਮ ਦਾ ਗਲਤ ਯੂਜ਼। ਕਦੀ ਔਰਤ ਆਪਣੇ ਮੂੰਹ 'ਚੋਂ ਇਹ ਲਫ਼ਜ਼ ਨਹੀਂ ਕਹਿੰਦੀ, ਇਨਡਾਇਰੈਕਟਲੀ ਕਹਿੰਦੀ ਹੈ। ਲੇਕਿਨ ਇੱਥੇ ਗੱਲ ਖੁੱਲ੍ਹੇ ਲਫ਼ਜ਼ਾਂ 'ਚ ਹੋ ਰਹੀ ਕਿ ਮੇਰਾ ਜਿਸਮ ਮੇਰੀ ਮਰਜ਼ੀ, ਬਹੁਤ ਜ਼ਿਆਦਾ ਯਾਨੀ ਕਿ ਓਪਨ ਗੱਲ ਹੋ ਰਹੀ ਹੈ। ਤੇ ਬਹੁਤ ਲੋਕਾਂ ਨੂੰ ਇਤਰਾਜ਼ ਇਹਦੇ ਤੇ ਹੈ ਕਿ ਜਿਹੜੀ ਇਹ ਖੁੱਲੇ ਲਫ਼ਜ਼ਾਂ ਜੀ ਇਸ ਜਿਹੜਾ ਜਿਸਮ ਵਾਲੇ ਲਫ਼ਜ਼ ਦੀ ਓਪਨੀਅਤ ਨਾ, ਇਹਦੇ ਵਿੱਚ ਓਪਨ ਯਾਨੀ ਓਪਨ ਓਪਨੀਅਤ ਕੀ ਭਾਈ, ਉਹ ਓਪਨੀਅਤ ਓਪਨ ਆ ਨਾ। ਅੱਛਾ, ਓਪਨੇਬਲ, ਇਹ ਓਪਨੇਬਲ ਆ, ਓਪਨੀਅਤ ਹੈ ਇਹਦੇ ਵਿੱਚ। ਉਹਦੀ ਵਜ੍ਹਾ ਤੋਂ ਆ ਕਿ ਯਾਰ ਇਹ ਨਹੀਂ ਹੋਣਾ ਚਾਹੀਦਾ। ਬਾਕੀ ਅਗਰ ਤੁਸੀਂ ਕਿਸੇ ਹੋਰ ਅੱਛੇ ਢੱਕੇ ਤਰੀਕੇ ਦੇ ਨਾਲ ਆਓ ਤੇ ਅਸੀਂ ਤੁਹਾਡੇ ਨਾਲ ਆ, ਹਰ ਮਰਦ ਤੁਹਾਡੇ ਨਾਲ ਆ, ਅਸੀਂ ਤੁਹਾਡੇ ਤੋਂ ਅੱਗੇ ਖਲੋਤੇ ਹੋਵਾਂਗੇ। ਲੇਕਿਨ ਜਿਸਮ ਵਾਲਾ ਜਿਹੜਾ ਕੰਮ ਨਾ, ਇਹ ਲਫ਼ਜ਼ ਸੂਟੇਬਲ ਨਹੀਂ ਹੈਗਾ। ਜਿਹੜਾ ਮੈਨੂੰ ਲੱਗਾ ਆਪਣੀ ਟੀਵੀ ਤੇ ਵੀ ਸਾਰਿਆਂ ਦੀਆਂ ਬਹਿਸਾਂ ਦੇਖ ਕੇ ਵੀ ਇਤਰਾਜ਼ ਇਹ ਹੈ ਕਿ ਜਿਸਮ ਜਿਹੜਾ ਨਾ ਲਫ਼ਜ਼ ਔਰਤ ਦਾ, ਇਹ ਮੰਨਣੇਬਲ ਨਹੀਂ ਹੈਗਾ। ਹਾਂ ਮੰਨਣੇਬਲ ਨਹੀਂ ਯਾਨੀ ਹੈਗਾ। ਕਿ ਤੁਸੀਂ ਚਾਹੁੰਦੇ ਹੋ ਵੀ ਔਰਤ ਪੂਰਾ ਬੁਰਕਾ ਪਾ ਕੇ ਸਿਰਫ ਉਹਦੀਆਂ ਅੱਖਾਂ ਦਿਖਣ, ਇਹ ਚਾਹ ਰਹੇ ਤੁਸੀਂ? ਅੱਛਾ, ਤੁਸੀਂ ਕੀ ਸਮਝਦੇ ਕਿ ਔਰਤ ਨੇ ਬੁਰਖਾ ਪਾਇਆ ਹੋਵੇ, ਅੱਖਾਂ ਦਿਖਦੀਆਂ ਹੋਣ ਤੇ ਉਹ ਸ਼ਰੀਫ ਹੁੰਦੀ? ਇਹ ਉਹਦੀ ਸ਼ਰਾਫਤ ਦੀ ਨਿਸ਼ਾਨੀ? ਮਿਸਾਲ ਕੀ ਤੁਸੀਂ ਕੀ ਚਾਹ ਰਹੇ ਹੋ? ਤੁਹਾਡਾ ਕੋਈ ਸ਼ਰੀਫ ਔਰਤ ਲਈ ਜ਼ਰੂਰੀ ਨਹੀਂ ਬੁਰਖਾ ਪਾਵੇ, ਉਹਦੀ ਹਯਾ ਅੱਖਾਂ 'ਚੋਂ ਉਹਦੇ ਚਿਹਰੇ ਤੋਂ ਹੁੰਦੀ ਹੈ। ਨਹੀਂ ਜੀ, ਇਸ ਗੱਲ ਤੇ ਜਾਨੀ ਸਾਹਿਬ ਅਸੀਂ ਤੁਹਾਡੇ ਨਾਲ ਹਾਂ। ਇਹ ਵਾਕਈ ਕਿ ਜਿਸਮ ਲਫ਼ਜ਼ ਠੀਕ ਕਹਿ ਰਹੇ ਹੋ, ਜਿਹੜਾ ਜਿਸਮ ਲਫ਼ਜ਼ ਆ ਇਹ ਵਿੱਚ ਨਹੀਂ ਸੀ ਐਡ ਹੋਣਾ ਚਾਹੀਦਾ। ਹਾਂ, ਤੇ ਬਾਕੀ ਜਾਨੀ ਸਾਹਿਬ ਨੇ ਜੋ ਕਿਹਾ ਬਿਲਕੁਲ ਠੀਕ ਹੈ। ਤੁਸੀਂ ਵੀ ਬਿਲਕੁਲ ਠੀਕ ਹੈ ਕਿ ਉਹ ਵੀ ਜਿਸਮ ਆ ਜਿਹਦੇ ਤੇ ਚਪੇੜਾਂ ਪੈਂਦੀਆਂ ਨੇ, ਜਿੱਤੇ ਤਸ਼ੱਦਦ ਹੁੰਦਾ, ਜਿਹਦੇ ਤੇ ਅੱਲਾ ਮਾਫੀ ਦੇਵੇ ਬੇਟੇ ਕਈ ਐਸੇ ਬਦਬਖਤ ਬੇਟੇ ਨੇ ਉਹ ਮਾਵਾਂ ਨੂੰ ਮਾਰਦੇ ਨੇ, ਉਹ ਵੀ ਉਹ ਜਿਸਮ ਨੇ, ਭੈਣਾਂ ਨੂੰ ਮਾਰਦੇ ਨੇ, ਬੀਵੀਆਂ ਨੂੰ ਮਾਰਦੇ ਨੇ, ਬੇਟੀਆਂ ਨੂੰ ਮਾਰਦੇ ਨੇ, ਉਹ ਵੀ ਉਹ ਬੇਸ਼ੱਕ ਉਸ ਜਿਸਮ ਦੀ ਗੱਲ ਹੋ ਰਹੀ ਹੈ। ਸਿਗਟਾਂ ਲਾਉਂਦੇ ਆ, ਸਿਗਟਾਂ ਲਾ ਦਿੰਦੇ ਨੇ, ਸਹੀ ਗੱਲ ਆ, ਤਜ਼ਾਬ ਪਾ ਦਿੰਦੇ ਨੇ ਮੂੰਹ ਤੇ, ਬੇਸ਼ੱਕ ਤੁਸੀਂ ਉਸ ਜਿਸਮ ਦੀ ਗੱਲ ਕਰ ਜੇ। ਲੇਕਿਨ ਜਦੋਂ ਔਰਤ ਦੇ ਜਿਸਮ ਦੀ ਗੱਲ ਹੁੰਦੀ, ਇਹ ਬੜਾ ਡੀਪਲੀ ਚਲਾ ਜਾਂਦਾ।
ਇਹ ਗੱਲਾਂ ਫਿਰ ਡੀਪ 'ਚ ਜਾਓ ਤੇ ਫਿਰ ਪਤਾ ਲੱਗਦਾ। ਲਓ ਜੀ ਨਾਜ਼ਰੀਨ, ਅੱਜ ਦਾ ਪ੍ਰੋਗਰਾਮ ਇਹਨਾਂ ਸੀ, ਪਤਾ ਨਹੀਂ ਕੀ ਗੱਲਾਂ ਦੀਆਂ ਜੋ ਸਾਡੇ ਗੱਲਾਂ ਸੀ ਵਿਦਆਊਟ ਸਕ੍ਰਿਪਟ ਫਿਲਮ ਦੀ ਜੈਨੂਇਨ ਜੋ ਸਾਡੀ ਡਿਸਕਸ ਹੁੰਦੀ ਸੀ ਤੁਹਾਡੇ ਨਾਲ ਸ਼ੇਅਰ ਕਰ ਲਈ। ਤੁਸੀਂ ਹੁਣ ਕਮੈਂਟਸ 'ਚ ਦੱਸਣਾ ਕਿ ਅੱਛਾ ਦੂਸਰੀ ਗੱਲ ਇਹ ਨਾਜ਼ਰੀਨ, ਇੱਕ ਮੈਂ ਤੁਹਾਨੂੰ ਗੱਲ ਦੱਸਦਾ ਕਿ ਮੇਰਾ ਇੱਕ ਫੇਸਬੁੱਕ ਪੇਜ ਸੀ ਕੋਈ 10-12 ਸਾਲ ਤੋਂ, ਮੁਹੰਮਦ ਸਜਾਦ ਡਬਿੰਗ ਮਾਸਟਰ ਜਾਂ ਮੁਹੰਮਦ ਸਜਾਦ ਨਾਮ ਦਾ ਫੇਸਬੁੱਕ ਦਾ ਪੇਜ ਸੀ। ਉਹਦਾ ਲਿੰਕ ਵੀ ਹੈ, ਮੈਂ ਮਤਲਬ ਤੁਹਾਨੂੰ ਉਹਦੀ ਤਸਵੀਰ ਵੀ ਆ ਰਹੀ ਹੋਣੀ, ਤੁਸੀਂ ਦੇਖ ਲਓ। ਇਹ ਪੇਜ ਨਾਜ਼ਰੀਨ ਮੇਰਾ ਜਿਹੜਾ ਨਾ ਹੈਕ ਹੋ ਗਿਆ, ਮਤਲਬ ਕੋਈ ਕਰੈਕਟਰ ਆ ਪਤਾ ਨਹੀਂ ਮੋਨੂ ਕਰੈਸ਼ੀ ਕੋਈ, ਉਹਨੇ ਕੋਈ ਭੇਜੀ, ਕਿਉਂਕਿ ਸਾਡੇ 2-3 ਐਡਮਨ ਸੀ, ਉਹਨੇ ਬਹੁਤ ਸ਼ੌਕੀ ਨਾਲ ਕਿਸੇ ਨੂੰ ਭੇਜੀ ਕੋਈ ਰਿਕੁਐਸਟ, ਉਹ ਐਕਸੈਪਟ ਕਰ ਲਈ। ਖੈਰ ਉਹਨੇ ਉਹ ਹੈਕ ਕਰ ਲਿਆ ਪੇਜ, ਤੇ ਉਹ ਆਪਣਾ ਉਹਦੀ ਤਸਵੀਰ, ਉਹਦਾ ਸਾਰਾ ਕੁਝ ਜਿਹੜਾ ਮੋਨੂ ਕਰੈਸ਼ੀ, ਉਹ ਵੀ ਮੈਂ ਸਕਰੀਨ ਤੇ ਆ ਰਿਹਾ ਹੋਏਗਾ ਤੁਹਾਨੂੰ ਨਜ਼ਰ ਇਸ ਟਾਈਮ। ਇਹ ਵੀ ਦੇਖ ਲਓ, ਕਿਤੇ ਕਿਸੇ ਬੰਦੇ ਨੂੰ ਪਤਾ ਹੋਵੇ ਉਹਦੀ ਮਿਹਨਤ ਕਰ ਲਓ ਕਿ ਯਾਰ ਪੇਜ ਵਾਪਸ ਕਰ ਦੇ, ਤੇਰੀ ਮਿਹਰਬਾਨੀ ਹੈ, ਕਿਸੇ ਨੂੰ ਪਤਾ ਹੋਵੇ ਤੇ ਉਹਦਾ ਕੁਝ ਨਹੀਂ ਵਿਗਾੜਿਆ, ਵੀ ਉੱਪਰ ਵੀਡੀਓ ਪਾਈ ਜਾ ਰਿਹਾ। ਹੁਣ ਜ਼ਿਆਦਾ ਤੋਂ ਜ਼ਿਆਦਾ ਪੇਜ ਨੂੰ ਨਾਮ ਚੇਂਜ ਕਰੇਗਾ, ਵੇਚ ਦੇਗਾ। ਥੱਲੇ ਲੋਕ ਜਿਹੜੇ ਨੇ ਉਹ ਮੈਨੂੰ ਕਹੀ ਜਾ ਰਹੇ ਨੇ, ਜਾਨੀ ਭਾਈ ਤੁਸੀਂ ਪਾਗਲ ਹੋ ਗਏ, ਜਾਨੀ ਭਾਈ ਇਹ ਕੀ ਕਰੀ ਜਾ ਰਹੇ, ਜਾਨੀ ਭਾਈ ਤੁਹਾਡੇ ਕੋਲ ਕੋਈ ਵੀਡੀਓ ਨਹੀਂ ਬਣ ਰਹੀ, ਜਾਨੀ ਭਾਈ ਤੁਸੀਂ ਇਦਾਂ, ਜਾਨੀ ਭਾਈ ਤੁਸੀਂ ਇਦਾਂ। ਮੈਂ ਉਹਨਾਂ ਸਾਰਿਆਂ ਨੂੰ ਦੱਸਣਾ ਕਿ ਭਾਈ ਉਹ ਮੈਂ ਨਹੀਂ ਹੈਗਾ। ਮੈਂ ਅਗਰ ਇਦਾਂ ਦਾ ਕੰਮ ਕਰਨਾ ਹੁੰਦਾ ਜਾਂ ਕਮਾਈ ਕਰਨੀ ਹੁੰਦੀ ਜਾਂ ਮੈਂ ਆਪਣੇ ਲਾਈਕਸ ਲੈਣ ਵਾਸਤੇ ਇਦਾਂ ਕਰਨਾ ਹੁੰਦਾ, ਮੈਂ ਬੜੀ ਦੇਰ ਦਾ ਕਰ ਲੈਂਦਾ। ਤੁਸੀਂ ਦੇਖ ਲਓ, ਨਹੀਂ ਵੀਡੀਓ ਮੈਂ ਕੀਤੀ ਤੇ ਮੈਂ 10-10 ਦਿਨ ਵੀਡੀਓ ਨਹੀਂ ਅਪਲੋਡ ਕੀਤੀ, ਮਹੀਨਾ ਨਹੀਂ ਕੀਤੀ। ਲੇਕਿਨ ਇਹ ਨਹੀਂ ਕਿ ਮੈਂ ਪੇਜ ਨੂੰ ਚਲਾਉਣ ਵਾਸਤੇ ਆਪਣੇ ਲਿੰਕ ਤੋਂ ਇਲਾਵਾ ਐਵੇਂ ਬਾਹਰੋਂ ਵੀਡੀਓ ਫੜ ਕੇ ਤੇ ਮੈਂ ਅਪਲੋਡ ਕਰੀ ਜਾਵਾਂ। ਹੁਣ ਜਿਹੜਾ ਕੰਮ ਹੋ ਰਿਹਾ ਉਹ ਮੇਰੇ ਕੋਲ ਪੇਜ ਨਹੀਂ ਹੈਗਾ, ਔਰ ਇਹ ਬਸ ਮਤਲਬ ਇਨਸ਼ਾਅੱਲਾ ਤਾਲਾ ਕੋਸ਼ਿਸ਼ ਤੇ ਮੈਂ ਕਰ ਰਿਹਾ ਕਿ ਹੋ ਸਕਦਾ ਵਾਪਸ ਜਾਂ ਉਹਨੂੰ ਭਾਈ ਨੂੰ ਅੱਲਾ ਆਪ ਹੀ ਹਦਾਇਤ ਦੇ ਦੇਵੇ ਵਾਪਸ ਦੇ ਦੇ। ਬਾਕੀ ਮੈਸੇजेस ਦੇ ਵਿੱਚ ਉਹ ਕਾਫੀ ਗੱਲਾਂ ਬਾਤਾਂ ਕਰ ਰਹੇ ਨੇ। ਮੇਰੇ ਮੈਸੇजेस ਦੇ ਵਿੱਚ ਜਿੰਨੇ ਮੇਰੇ ਬਾਹਰ ਦੇ ਮੁਲਕਾਂ 'ਚ ਲੋਕ ਦੇਖਣ ਵਾਲੇ ਨੇ, ਉਹਨਾਂ ਨੂੰ ਸਾਰਿਆਂ ਨੂੰ ਦਰਖਾਸਤ ਹੈ ਕਿ ਕੋਈ ਤੁਹਾਨੂੰ ਰਿਪਲਾਈ ਆਵੇ ਉਹ ਮੈਂ ਨਹੀਂ ਹੈਗਾ। ਬਿਲਕੁਲ ਕਿਸੇ ਉਹਦੇ ਗੇੜੇ 'ਚ ਨਹੀਂ ਆਉਣਾ, ਕਿਸੇ ਨੇ ਉਹਨੂੰ ਨੰਬਰ ਨਹੀਂ ਦੇਣਾ, ਕਿਸੇ ਨੇ ਕੋਈ ਗੱਲਬਾਤ ਨਹੀਂ ਕਰਨੀ। ਇਹ ਸਾਰੇ ਤੁਸੀਂ ਜ਼ਿਹਨ 'ਚ ਰੱਖ ਲਓ। ਮੇਰਾ ਫੇਸਬੁੱਕ ਪੇਜ ਜਿਹੜਾ ਹੈਕ ਹੋ ਗਿਆ, ਮੇਰੇ ਕੋਲ ਨਹੀਂ ਹੈਗਾ। ਮੈਸੇजेस ਦੇ ਵਿੱਚ ਤੁਹਾਨੂੰ ਕੋਈ ਬੰਦਾ ਗੱਲ ਕਰੇ, ਤੁਹਾਡੇ ਕੋਲ ਨੰਬਰ ਮੰਗੇ, ਤੁਹਾਡੇ ਕੋਲ ਪੈਸੇ ਮੰਗੇ, ਤੁਹਾਡੇ ਕੋਲ ਕੋਈ ਚੀਜ਼, ਕੋਈ ਫੀਮੇਲਸ ਜਿਹੜੀਆਂ ਨੇ ਉਹਨਾਂ ਕੋਲ ਕੋਈ ਨੰਬਰ ਮੰਗੇ, ਉਹ ਮੈਂ ਨਹੀਂ ਹੈਗਾ, ਜ਼ਿਹਨ 'ਚ ਰੱਖ ਲਓ, ਠੀਕ ਹੈ। ਉੱਥੇ ਜਿਹੜੀ ਪੋਸਟ ਹੋ ਰਹੀ ਉਹ ਵੀ ਮੈਂ ਨਹੀਂ ਕਰ ਰਿਹਾ। ਤੇ ਦੂਸਰੀ ਗੱਲ ਇਹ ਹੈ ਕਿ ਆਪਣਾ ਬਹੁਤ ਖਿਆਲ ਰੱਖਣਾ ਤੇ ਦੁਆਵਾਂ 'ਚ ਯਾਦ ਰੱਖਣਾ, ਔਰ ਇਨਸ਼ਾਅੱਲਾ ਤਾਲਾ ਤੁਹਾਡਾ ਫਿਰ ਜਲਦ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।